ਕਿ ਇੱਕ ਮੁਸਲਮਾਨ ਪ੍ਰਿੰਸੀਪਲ ਨੂੰ ਬਦਨਾਮ ਕਰਕੇ ਹਟਾਉਣ ਦੇ ਲਈ ਕਰਨਾਟਕਾ ਦੇ ਸਕੂਲ ਵਿੱਚ ਸ਼੍ਰੀ ਰਾਮ ਹਿੰਦੂ ਸੈਨਾ ਵਾਲਿਆਂ ਨੇ ਨਿਆਣਿਆਂ ਨੂੰ, ਸਕੂਲ ਦੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਕਹਿਤਾ ਵੀ ਜਿਹੜੀ ਪਾਣੀ ਵਾਲੀ ਟੈਂਕੀ ਆ ਉਹਦੇ ਚ ਕੀਟਨਾਸ਼ਕ ਜਿਹੜਾ ਜ਼ਹਿਰੀਲਾ ਪਦਾਰਥ ਹੁੰਦਾ ਉਹ ਮਿਲਾ ਦਿਓ। तो जिस मुल्क दे विच एक मुसलमान प्रिंसीपल दा जिहड़ा विरोध आ वो इस तरीके नाल कीता गया कि नियाणियां नूं जहर पिलाती। इस मुल्क दे विच जिहड़े अपने बंदे सोचदे आ कि आपां जी इन्हां नाल वसेबा कर लवांगे, भाई ये कौम तां मैनूं चेता चंगी तरह 1984 च भी रौला पाता इन्हां ने झूठ बोल के पंजाब दे विचों सिखां ने हिंदुआं दे कतल कर करके रेलां भर भर के दिल्ली नूं भेजतीआं। ਆ ਮੁਲਕ ਆ ਜਿੱਥੇ ਤੁਸੀਂ ਕਿਸੇ ਘੱਟ ਗਿਣਤੀ ਦਾ ਘਾਣ ਕਰੋ ਤੇ ਵੱਧ ਤੋਂ ਵੱਧ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਫਿਰ ਹਮਾਇਤ ਮਿਲਦੀ ਆ। ਲੋਕ ਕਹਿੰਦੇ ਆ ਬਹੁਤ ਵਧੀਆ ਕੀਤਾ। ਇਹੀ ਕਰਤੂਤ ਫਿਰ ਬਾਅਦ ਚ ਮੋਦੀ ਹੁਣਾਂ ਨੇ ਕੀਤੀ ਜਦੋਂ ਉਹਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਆਰਐਸਐਸ ਨੇ ਨਫ਼ਰਤ ਦਾ ਏਜੰਡਾ ਫੈਲਾਇਆ, ਤਾਂ ਫਿਰ ਦੁਬਾਰਾ ਮੁੱਖ ਮੰਤਰੀ ਅਖੀਰ ਉਹ ਪ੍ਰਧਾਨ ਮੰਤਰੀ 2-3 ਵਾਰੀ ਪ੍ਰਧਾਨ ਮੰਤਰੀ ਬਣ ਹਟਿਆ ਸਿਰਫ ਇਸੇ ਗੱਲ ਤੇ ਕਿ ਅਸੀਂ ਮੁਸਲਮਾਨਾਂ ਤੇ ਈਸਾਈਆਂ ਦਾ ਘਾਣ ਕਰਦੇ। ਇਸ ਸੋਚ ਵਾਲੇ ਇੰਨੇ ਭੈੜੇ, ਇੰਨੇ ਨੀਚ ਲੋਕ ਨਾਗਾਲੈਂਡ ਦੇ ਵਿੱਚ ਕੌਣ ਮਰ ਰਿਹਾ? ਭਾਰਤੀ ਲੋਕ ਮਰ ਰਹੇ ਨੇ, ਪਰ ਇਹ ਕਹਿੰਦੇ ਆ ਕੋਈ ਗੱਲ ਨਹੀਂ, ਬਹੁਤ ਵਧੀਆ, ਇਹ ਕਤਲੇਆਮ ਹੋਣਾ ਚਾਹੀਦਾ। ਦੁਨੀਆ ਭਰ ਦੇ ਵਿੱਚ ਚਾਹੇ ਉਹ ਕਸ਼ਮੀਰੀਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਈਸਾਈਆਂ ਦਾ, ਚਾਹੇ ਦਲਿਤਾਂ ਦਾ, ਜਦੋਂ ਕਿਸੇ ਘੱਟ ਗਿਣਤੀ ਦਾ, ਕਿਸੇ ਇਹੋ ਜਿਹੀ ਧਿਰ ਦਾ ਘਾਣ ਹੁੰਦਾ ਉਦੋਂ ਫਿਰ ਇਹ ਪੂਰੇ ਮਾਸਟਰ ਬਣ ਜਾਂਦੇ ਆ ਜਿਹੜੇ ਇਸ ਭਾਰਤ ਦੇ ਵਿੱਚ ਮੋਦੀ ਵਰਗੇ। ਤੇ ਬਾਕੀ ਆਮ ਲੋਕਾਂ ਨੂੰ ਵਿਰੋਧ ਨਹੀਂ ਕਰਨਾ, ਉਹ ਕਹਿੰਦੇ ਬਹੁਤ ਵਧੀਆ ਕਰ ਰਹੇ। ਕੱਟੜਵਾਦ, ਹਿੰਸਾ, ਨਫ਼ਰਤ ਜਿਹੜੇ ਸਿੱਖਾਂ ਨੂੰ ਧਰਮ ਨਾਲ ਜੋੜਿਆ ਕਿ ਧਰਮ ਨਿਭਾਉਣਾ, ਉਹ ਇਹੋ ਜਿਹੇ ਲੋਕਾਂ ਨਾਲ ਕਿਵੇਂ ਕੱਟ ਸਕਦੇ? ਸੋ ਕੁੱਲ ਮਿਲਾ ਕੇ ਇਸ ਮੁਲਕ ਦਾ ਤਾਂ ਨਫ਼ਰਤ ਦਾ ਏਜੰਡਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਚਾਈ ਤਾਂ ਵਾਹਿਗੁਰੂ ਜਾਣੇ, ਪਰ ਇਸ ਮੌਕੇ ਇੱਥੇ ਸਾਡੇ ਭਾਰਤ ਦੇ ਵਿੱਚ ਜਗਬਾਣੀ ਵਾਲਿਆਂ ਨੇ ਬੜਾ ਰੌਲਾ ਪਾਇਆ ਹੋਇਆ ਕਿ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖਾਲਿਸਤਾਨ ਦੀ ਅੰਬੈਸੀ ਖੁੱਲ ਗਈ ਹੈ ਤੇ ਇਸ ਖਬਰ ਦੇ ਆਧਾਰ ਤੇ ਕਾਫੀ ਜ਼ਿਆਦਾ ਚੀਕਾਂ ਕੂਕਾਂ ਜੀਆਂ ਜਗਬਾਣੀ ਵਾਲੇ ਮਾਰ ਰਹੇ ਨੇ। ਹੁਣ ਗੱਲ ਇਹ ਆ ਵੀ ਜਦੋਂ ਕੋਈ ਇਹੋ ਜਿਹੀ ਖਬਰ ਹੋਵੇ ਜਿਹਦੇ ਤੋਂ ਜਗਬਾਣੀ ਵਾਲਿਆਂ ਦੀਆਂ ਲੇਰਾਂ ਪੈਂਦੀਆਂ ਹੋਣ, ਸਾਡੇ ਬੰਦਿਆਂ ਨੂੰ ਵਧੀਆ ਲੱਗਦਾ, ਕਿਉਂਕਿ ਇਸ ਧਿਰ ਨੇ ਸਦਾ ਹੀ ਸਿੱਖਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ, ਸਦਾ ਹੀ ਸਿੱਖਾਂ ਨੂੰ ਜਲੀਲ ਕੀਤਾ, ਸਿੱਖਾਂ ਨੂੰ ਦੁਖੀ ਕੀਤਾ। ਸੋ ਜਿਹੜੀ ਖਬਰ ਤੋਂ ਇਹ ਚੀਕਾਂ ਕੂਕਾਂ ਜਿਹੀਆਂ ਮਾਰਦੇ ਫਿਰਨ ਸਿੱਖਾਂ ਨੂੰ ਵਧੀਆ ਲੱਗਦਾ, ਪਰ ਜੇਕਰ ਇਹ ਖਬਰ ਸੱਚੀ ਆ ਤਾਂ ਫਿਰ ਅਸੀਂ ਤਾਂ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਾਂਗੇ ਤੇ ਇਹ ਵੀ ਚਾਹਾਂਗੇ ਕਿ ਦੁਨੀਆ ਭਰ ਦੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਅੰਬੈਸੀਆਂ ਖੁੱਲਣ, ਯੂਐਨਓ ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇ ਤੇ ਇੱਕ ਪ੍ਰਭੂ ਸੱਤਾ ਸੰਪੰਨ ਖਾਲਿਸਤਾਨ ਇਸ ਧਰਤੀ ਦੇ ਉੱਤੇ ਹੋਵੇ। ਤੇ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਉਹ ਬੜੀ ਜ਼ਰੂਰੀ ਆ ਕਿ ਜੇ ਤਾਂ ਕਿਸੇ ਮੁਲਕ ਦੇ ਹੋਂਦ 'ਚ ਆਉਣ ਤੋਂ ਬਾਅਦ ਕੋਈ ਫਰਕ ਨਾ ਪਵੇ, ਫਿਰ ਤਾਂ ਸਾਰੀ ਕੀਤੀ ਕਤਰੀ ਤੇ ਸੁਆਹ ਪੈਣ ਵਾਲੀ ਗੱਲ ਹੁੰਦੀ ਹੈ। ਪਰ ਸਾਡੀ ਇਹ ਅਰਦਾਸ ਆ, ਇਹ ਰੀਝ ਆ, ਔਰ ਹੋਣਾ ਵੀ ਇਹੀ ਹੈ ਕਿ ਜਦੋਂ ਖਾਲਿਸਤਾਨ ਬਣ ਗਿਆ 5-7 ਸਾਲਾਂ ਦੇ ਵਿੱਚ ਜਿੰਨੇ ਖਾਲਿਸਤਾਨ ਦੇ ਵਿਰੋਧੀ ਆ, ਜਿੰਨੇ ਅੱਜ ਕੱਲ ਚੀਕਾਂ ਕੂਕਾਂ ਮਾਰਦੇ ਆ ਖਾਲਿਸਤਾਨ ਦਾ ਨਾਂ ਲੈ ਕੇ, ਖਾਲਿਸਤਾਨੀਆਂ ਦੇ ਵਿਰੋਧ ਵਿੱਚ ਭੁਗਤਦੇ, ਇਹਨਾਂ ਦੇ ਵਾਰਸਾਂ ਨੇ ਖੁਦ ਇੱਕ ਦਿਨ ਮਿਥ ਲੈਣਾ ਵੀ ਅਸੀਂ ਪਛਤਾਵਾ ਦਿਹਾੜਾ ਮਨਾਉਣਾ ਚਾਹੁੰਦੇ ਹਾਂ, ਅਸੀਂ ਪਛਤਾਵਾ ਦਿਹਾੜਾ ਮਨਾਉਣਾ ਚਾਹੁੰਦੇ ਹਾਂ ਕਿ ਅਸੀਂ ਬਗੈਰ ਕਿਸੇ ਗੱਲ ਤੋਂ ਖਾਲਿਸਤਾਨ ਦੇ ਵਿਰੋਧ ਚ ਡਟੇ ਰਹੇ, ਖਾਲਿਸਤਾਨ ਦੇ ਖਿਲਾਫ ਭੁਗਤਦੇ ਰਹੇ। ਸਾਨੂੰ ਅਕਲ ਨਹੀਂ ਸੀ, ਸਾਨੂੰ ਸਮਝ ਨਹੀਂ ਸੀ ਕਿ ਗੁਰੂ ਸਾਹਿਬਾਨ ਦੇ ਦਿੱਤੇ ਆਦਰਸ਼ਾਂ ਵਾਲਾ ਇੱਕ ਇਹੋ ਜਿਹਾ ਮੁਲਕ, ਇੱਕ ਇਹੋ ਜਿਹਾ ਨਿਜ਼ਾਮ ਜਿੱਥੇ ਸਰਬੱਤ ਦਾ ਭਲਾ, ਜਿੱਥੇ ਕੋਈ ਦੁਖੀ ਨਹੀਂ, ਜਿੱਥੇ ਕਿਸੇ ਨਾਲ ਧੱਕਾ ਨਹੀਂ, ਕਿਸੇ ਦੇ ਉੱਤੇ ਅਤਿਆਚਾਰ ਨਹੀਂ, ਹਰੇਕ ਬੰਦਾ ਆਪਦੇ ਧਰਮ ਦੇ ਵਿੱਚ ਪਰਪੱਕ ਵਾ ਤੇ ਕਿਸੇ ਨੂੰ ਦੂਜੇ ਦੇ ਧਰਮ ਨੂੰ
ਹੋਣ ਦਾ ਕਿ ਤੂੰ ਆਹ ਬਣ ਜਾ, ਤੂੰ ਆਹ ਨਾ ਬਣ, ਇਹੋ ਜੀ ਕੋਈ ਗੱਲ ਨਹੀਂ। ਹਰ ਖਾਲਿਸਤਾਨੀ ਨਾਗਰਿਕ ਨੂੰ ਦੂਜੇ ਦੇ ਵਿਸ਼ਵਾਸਾਂ ਦਾ, ਦੂਜੇ ਦੇ ਧਾਰਮਿਕ ਅਕੀਦੇ ਦਾ, ਇਸ਼ਟ ਦਾ ਪੂਰਾ ਸਤਿਕਾਰ ਕਰਨ ਦਾ ਜਿਹੜਾ ਇੱਕ ਜਿਵੇਂ ਜ਼ਿੰਮੇਵਾਰੀ ਹੈ ਕਿ ਖਾਲਿਸਤਾਨ ਦਾ ਕੋਈ ਨਾਗਰਿਕ ਸਾਡੇ ਕਰਕੇ ਤੰਗ ਨਾ ਹੋ। ਖਾਲਿਸਤਾਨ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਕੋਈ ਆਪਾਂ ਜਾਂਦੇ ਆ ਤੇ ਹਰੇਕ ਬੰਦਾ ਤਾਨ ਮਾਨ ਤੇ ਹਰ ਪੱਖ ਤੋਂ ਨਿਹਾਲ ਹੁੰਦਾ ਨਾ, ਉਵੇਂ ਦਾ ਇੱਕ ਮੁਲਕ ਬਈ ਜਦੋਂ ਕੋਈ ਦੁਖੀ ਬੰਦਾ ਹੈ ਉਹਨੂੰ ਇਹ ਹੋਵੇ ਕਿ ਦੁੱਖ ਤਾਂ ਆਉਣਾ ਇੱਕ ਹੋਰ ਗੱਲ ਆ, ਪਰ ਇੱਥੇ ਆਲੇ ਦੁਆਲੇ ਮੇਰਾ ਭਾਈਚਾਰਾ ਵਸਦਾ। ਇਹ ਇਹੋ ਜਿਹਾ ਮੁਲਕ ਆ ਜਿੱਥੇ ਹਰੇਕ ਬੰਦਾ ਭੱਜ ਕੇ ਮੇਰੀ ਬਾਹ ਫੜਨ ਨੂੰ, ਮੇਰੀ ਸਹਾਇਤਾ ਕਰਨ ਨੂੰ, ਮੇਰਾ ਸਾਥ ਸਹਿਯੋਗ ਦੇਣ ਨੂੰ ਮੇਰੇ ਨਾਲ ਆ। ਬਿਮਾਰ ਤਾਂ ਕੋਈ ਵੀ ਹੋ ਸਕਦਾ, ਪਰ ਬਿਮਾਰੀ ਮੌਕੇ ਇਹ ਨਹੀਂ ਕਿ ਕਿਸੇ ਨੇ ਪੁੱਛਣਾ ਹੀ ਨਹੀਂ, ਜਾਂ ਹਸਪਤਾਲਾਂ ਦੇ ਵਿੱਚ ਛਿੱਲ ਢੇੜਨ ਨੂੰ ਡਾਕਟਰ ਬੈਠੇ ਆ। ਜੇ ਕਿਸੇ ਦਾ ਜ਼ਮੀਨ ਜਾਇਦਾਦ ਦਾ ਮਸਲਾ ਤਾਂ ਇਹ ਨਹੀਂ ਕਿ ਪਟਵਾਰੀ ਕਾਨੂੰਗੋ ਬੰਦੇ ਨੂੰ ਇੱਕ ਤਰੀਕੇ ਨਾਲ ਸ਼ਿਕਾਰ ਵਾਂਗੂ ਦੇਖਦੇ ਆ। ਹਰ ਖੇਤਰ ਦੇ ਵਿੱਚ, ਹਰ ਮਾਹੌਲ ਤੇ, ਹਰ ਮਹਾਜ ਤੇ ਮਨੁੱਖ ਜਿਹੜਾ ਉਹਦੀ ਵੈਲਿਊ ਇੰਨੀ ਆ, ਉਹਦੀ ਕਦਰ ਇੰਨੀ ਜ਼ਿਆਦਾ ਕਿ ਹਰ ਜਿਹੜਾ ਖਾਲਿਸਤਾਨ ਦੇ ਵਿੱਚ ਆਊਟਸਾਈਡਰ ਵਾ ਉਹ ਵੀ ਆਪਦੇ ਮੁਲਕ 'ਚ ਜਾ ਕੇ ਇਹ ਕਵੇ ਕਿ ਮੁਲਕ ਤਾਂ ਬੜੇ ਦੇਖੇ, ਪਰ ਖਾਲਿਸਤਾਨ ਦਾ ਜਿਹੜਾ ਨਿਜ਼ਾਮ ਆ ਨਾ, ਉਹ ਗੁਰੂ ਸਾਹਿਬਾਨ ਨੇ ਜੋ ਇਹਨਾਂ ਨੂੰ ਸੇਧ ਦਿੱਤੀ ਸੀ, ਜੋ ਦੱਸਿਆ ਸੀ, ਉਵੇਂ ਚਲਾਇਆ ਜਾ ਰਿਹਾ। ਤੇ ਇਸ ਮੁਲਕ ਦੇ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ, ਸਾਰੇ ਇੱਕ ਦੂਜੇ ਦੇ ਸੱਜਣ ਨੇ, ਸਾਥੀ ਨੇ। ਗੈਰ ਸਿੱਖ ਜਿਹੜਾ ਉਹ ਵੀ ਇੰਨਾ ਖੁਸ਼ ਵਾ, ਇੰਨਾ ਨਿਹਾਲ ਆ ਖਾਲਿਸਤਾਨ ਦੇ ਵਿੱਚ ਕਿ ਉਹ ਆਪਣੇ ਭਾਈਚਾਰੇ ਨਾਲ, ਆਪਣੀ ਕੌਮ ਨਾਲ ਪੂਰੀ ਜ਼ਿੰਮੇਵਾਰੀ ਨਾਲ ਨਿਭਦਾ ਹੋਇਆ ਖਾਲਿਸਤਾਨ ਦੇ ਸੰਵਿਧਾਨ ਨੂੰ, ਖਾਲਿਸਤਾਨ ਦੇ ਏਜੰਡੇ ਨੂੰ, ਖਾਲਿਸਤਾਨ ਦੇ ਝੰਡੇ ਨੂੰ ਮੁਕੰਮਲ ਤੌਰ ਤੇ ਸਮਰਪਿਤ। ਇਸ ਤਰੀਕੇ ਦਾ ਨਿਜ਼ਾਮ, ਮਤਲਬ ਕਿ ਜੇਕਰ ਕਿਸੇ ਹਿੰਦੂ ਨੂੰ, ਖਾਲਿਸਤਾਨ ਦੇ ਵਿੱਚ ਵਸਦੇ ਨੂੰ, ਕੋਈ ਦੂਜਾ ਭਾਰਤ ਵਿੱਚ ਵਸਦਾ ਹਿੰਦੁਸਤਾਨੀ ਹਿੰਦੂ ਕਦੇ ਪੁੱਛੇ, ਫੋਨ ਕਰੇ ਜਾਂ ਮਿਲੇ ਬਈ ਕੀ ਹਾਲ ਚਾਲ ਆ ਤੁਹਾਡੇ ਨਾਲ, ਤਾਂ ਬੜਾ ਉੱਥੇ ਮਾੜਾ ਕਰਦੇ ਹੋਣੇ ਆ, ਕਿਉਂਕਿ ਆਪਾਂ ਤਾਂ ਸਿੱਖਾਂ ਦਾ ਜਾਉਣਾ ਦੁੱਬਰ ਕਰੀ ਰੱਖਿਆ। ਤੇ ਉਹ ਖਾਲਿਸਤਾਨ ਵਿੱਚ ਵਸਦਾ ਹਿੰਦੂ ਉਹਨੂੰ ਇਹੀ ਗੱਲ ਕਹੂਗਾ ਵੀ ਭਰਾਵਾ ਮੇਰੇ ਕੋਲ ਆ, ਤੈਨੂੰ ਮੈਂ ਆਪਦੇ ਖਰਚੇ ਉੱਤੇ ਇੱਥੇ ਮੁਲਕ 'ਚ ਘਮਾਉਣਾ, ਤੋਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਵੀ ਆਪਾਂ ਕਿੰਨੇ ਵਧੀਆ ਲੋਕਾਂ ਦਾ ਵਿਰੋਧ ਕਰਦੇ ਰਹੇ। ਤੋਂ ਖਾਲਿਸਤਾਨ ਦੇ ਵਿੱਚ ਵਸਦੇ ਹਿੰਦੂ ਨੂੰ ਜੇਕਰ ਕੋਈ ਕਵੇ ਵੀ ਪੰਪ ਦੇ ਕੇ ਮੈਂ ਖਾਲਿਸਤਾਨ ਦੇ ਖਿਲਾਫ ਕੋਈ ਸਾਜ਼ਿਸ਼, ਕੋਈ ਧਮਾਕਾ, ਕੋਈ ਹੋਰ ਹਰਕਤ, ਇਹ ਗੱਲ ਬਿਲਕੁਲ ਨਹੀਂ ਹੋਊ। ਕਿਉਂ? ਕਿਉਂਕਿ ਖਾਲਿਸਤਾਨ ਦਾ ਜਿਹੜਾ ਹਿੰਦੂ ਆ ਨਾ, ਉਹ ਵੀ ਇੰਨਾ ਖੁਸ਼ ਤੇ ਇੰਨਾ ਤਸੱਲੀ ਨਾਲ ਰਹਿ ਰਿਹਾ ਹੋਊਗਾ ਕਿ ਉਹ ਆਪ ਕਹੇਗਾ ਕਿ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਵੱਡਾ ਗੁਨਾਹ ਕੀਤਾ। ਸੋ ਇਸ ਤਰੀਕੇ ਨਾਲ ਖਾਲਿਸਤਾਨ ਜਿਹੜਾ ਹੈ ਉਹ ਦੁਨੀਆ ਦੇ ਇੱਕ ਸਭ ਤੋਂ ਬਿਹਤਰੀਨ ਮੁਲਕਾਂ ਦੇ ਵਿੱਚ ਸ਼ੁਮਾਰ ਹੋਵੇਗਾ। ਮੈਨੂੰ ਯਾਦ ਹੈ ਜਦੋਂ ਗਾਂਧੀ ਫੜਿਆ ਗਿਆ, ਇੱਕ ਵਾਰੀ ਜੇਲ੍ਹ 'ਚ ਗਿਆ, ਜਿਹਨੂੰ ਮਹਾਤਮਾ ਕਹਿੰਦੇ ਆ, ਮੋਹਨਦਾਸ ਕਰਮਚੰਦ ਗਾਂਧੀ, ਉਹਨੇ ਉੱਥੇ ਕਿਤਾਬ ਲਿਖੀ ਸੀ ਕੋਈ, ਮੇਰੇ ਸਪਨੋਂ ਕਾ ਭਾਰਤ। ਮੈਂ ਜਦੋਂ ਜੇਲ੍ਹ 'ਚ ਸੀਗਾ ਇੱਥੇ 2007, 8, 9 ਵਿੱਚ, ਤੇ ਉਦੋਂ ਇੱਕ ਸੱਜਣ ਨੇ ਗੱਲ ਕੀਤੀ ਕਿ ਤੁਸੀਂ ਉਹ ਕਿਤਾਬ ਪੜ੍ਹੋ, ਤੇ ਮੈਂ ਜੇਲ੍ਹ 'ਚੋਂ ਨਿਕਲ ਕੇ ਉਹ ਲੱਭੀ ਤੇ ਕਿਤਾਬ ਲੈ ਕੇ ਆਇਆ, ਮੈਂ ਪੜ੍ਹੀ ਵੀ ਹੈ। ਤੋ ਉਹਨੇ ਖਾਲਿਸਤਾਨ ਜਿਵੇਂ ਆਪਾਂ ਕਹਿੰਦੇ ਆ ਉਵੇਂ ਹਿੰਦੁਸਤਾਨ ਦਾ ਸੁਪਨਾ ਦੇਖਿਆ ਕਿ ਮੇਰੇ ਸਪਨੋਂ ਕਾ ਭਾਰਤ ਇਹੋ ਜਿਹਾ ਹੋ, ਤੇ ਲੋਕਾਂ ਨੂੰ ਉਹਦੇ ਸੁਪਨੇ ਦੇ ਵਿੱਚ ਆਪਦੀ ਮੁਕੰਮਲ ਤੌਰ ਤੇ ਪ੍ਰਾਪਤੀ, ਸੰਤੁਸ਼ਟੀ ਦਿਖਦੀ ਸੀ। ਸੋ ਜਿਵੇਂ ਉਹਨੇ ਇਹ ਲਿਖਿਆ ਕਿ ਅਸੀਂ ਕਿਹੋ ਜਿਹਾ ਭਾਰਤ ਸੋਚਦੇ ਹਾਂ, ਸਾਡੀ ਕੌਮ ਜਿਹੜੀ ਆ ਉਹਨੂੰ ਇਹ ਗੱਲਾਂ ਲਿਖ ਕੇ ਦੇਣ ਦੀ ਲੋੜ ਨਹੀਂ ਹੈਗੀ ਵੀ ਜੇ ਅਸੀਂ ਕਹੀਏ ਕਿ ਮੇਰੇ ਸਪਨੋਂ ਕਾ ਖਾਲਿਸਤਾਨ, ਦਾ ਆਈਡੀਆ ਆਫ ਖਾਲਿਸਤਾਨ ਇਨ ਮਾਈ ਵਿਊਜ਼, ਜਾਂ ਵੀ ਮੈਂ ਖਾਲਿਸਤਾਨ ਇਹੋ ਜਿਹਾ ਚਾਹੁੰਦਾ ਹਾਂ, ਇਹੋ ਜਿਹੇ ਲੇਖ ਲਿਖਣ ਦੀ, ਇਹੋ ਜਿਹੀਆਂ ਕਿਤਾਬਾਂ ਲਿਖਣ ਦੀ ਸਾਨੂੰ ਲੋੜ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਸੰਦੇਸ਼ ਕਿ ਰਾਜ ਦਾ ਸਿੱਖ ਸੰਕਲਪ ਕੀ ਆ, ਕੌਨਸੈਪਟ ਆਫ ਸਿੱਖ ਸਟੇਟ ਕੀ ਆ, ਸਰਦਾਰ ਜਸਪਾਲ ਸਿੰਘ
ਡਾਕਟਰ ਜਸਪਾਲ ਸਿੰਘ ਜਿਹੜੇ VC ਸੀ ਪਟਿਆਲੇ ਯੂਨੀਵਰਸਿਟੀ ਦੇ, ਉਹਨਾਂ ਦਾ ਜਿਹੜਾ PhD ਦਾ ਥੀਸਿਸ ਆ ਨਾ, ਉਹ ਹੈ ਹੀ ਇਸ ਵਿਸ਼ੇ ਤੇ ਆ, ਰਾਜ ਦਾ ਸਿੱਖ ਸੰਕਲਪ। ਮੈਂ ਕਈ ਸੱਜਣਾ ਨੂੰ ਕਹਿੰਦਾ ਹੁੰਦਾ, ਪੜ੍ਹੋ ਤੁਹਾਨੂੰ ਪਤਾ ਲੱਗੇ ਆਪਣਾ ਰਾਜ ਭਾਗ ਕਿਹੋ ਜਿਹਾ ਹੋਵੇਗਾ। ਇਹ ਨਹੀਂ ਵੀ ਹੋਣਾ ਚਾਹੀਦਾ, ਚਾਹੀਦਾ ਤੇ ਹੋਵੇਗਾ 'ਚ ਬੜਾ ਫਰਕ ਆ। ਹੋਵੇਗਾ ਦਾ ਮਤਲਬ ਇੱਕ ਕਮਿਟਮੈਂਟ ਆ, ਇੱਕ ਡਿਟਰਮੀਨੇਸ਼ਨ, ਜਿਹਦੇ ਵਿੱਚ ਸਭ ਤੋਂ ਜਿਹੜੇ ਸਮਾਜ ਦੇ ਵਿੱਚ, ਆਮ ਦੁਨੀਆ ਦੇ ਵਿੱਚ ਪਛੜੇ ਹੋਏ, ਗਰੀਬ, ਦਲਿਤ, ਦਰੜੇ ਹੋਏ ਲੋਕ, ਉਹਨਾਂ ਦਾ ਇੱਕ ਸਤਿਕਾਰਯੋਗ ਸਥਾਨ ਕਿਵੇਂ ਹੋਣਾ ਚਾਹੀਦਾ। ਸੋ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਅਸੀਂ ਇਸ ਦੁਨੀਆ ਨੂੰ ਦਿਖਾ ਚੁੱਕੇ ਹਾਂ। ਬਾਅਦ ਵਿੱਚ ਫਰਾਂਸ ਤੇ ਹੋਰਨਾਂ ਮੁਲਕਾਂ ਨੇ ਉਹ ਸਾਰਾ ਕੁਝ ਕੀਤਾ, ਬਈ ਜ਼ਮੀਨ ਜਿਹੜੀ ਆ ਹਲਵਾ ਹੱਕ ਦੀ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖ ਪਹਿਲਾਂ ਹੀ ਕਰ ਚੁੱਕੇ। ਸੋ ਸਾਡਾ ਜਿਹੜਾ, ਜਿਵੇਂ ਇੱਥੇ ਕਿਹਾ ਜਾਂਦਾ ਮੋਦੀ ਦਾ ਰਾਜ, ਫਲਾਨੇ ਦਾ ਰਾਜ, ਸਾਡੇ ਤਾਂ ਇੱਥੇ ਰਾਜ ਖਾਲਸੇ ਦਾ ਹੋਊਗਾ। ਤੇ ਖਾਲਸਾ ਕੀ ਆ, ਇਹਦੀ ਵਿਆਖਿਆ ਸਾਨੂੰ ਕਰਨ ਦੀ ਲੋੜ ਨਹੀਂ, ਉਹ ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਸਮਝਾਇਆ ਹੋਇਆ ਕਿ ਸਿੱਖ ਦੇ ਫਰਜ਼ ਕੀ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਅੰਬੈਸੀਆਂ ਖੁੱਲਣ ਤੇ ਗੱਲ ਸਾਰੀ ਅੱਗੇ ਪਾਸੇ ਨੂੰ ਤੁਰੇ। ਉਦੋਂ ਵੀ ਵਧੀਆ ਗੱਲ ਆ ਕਿ ਕਿਸੇ ਦਾ ਖੂਨ ਨਾ ਵਗੇ, ਖੂਨ ਖਰਾਬਾ ਨਾ ਹੋਵੇ, ਅਤਿਆਚਾਰ ਨਾ ਹੋਵੇ, ਜ਼ੁਲਮ ਨਾ ਹੋਵੇ, ਹਿੰਸਾ ਨਾ ਹੋਵੇ। ਵਾਇਲੈਂਸ ਜਿਹਨੂੰ ਕਹਿੰਦੇ ਆ ਉਹ ਬੜੀ ਮਾੜੀ ਆ, ਇੰਡੀਆ ਨੂੰ ਨਹੀਂ ਕਰਨੀ ਚਾਹੀਦੀ। ਕਿਉਂਕਿ ਅੱਜ ਦਾ ਸਮਾਂ ਜਿਹੜਾ ਡਾਇਲੋਗ ਦਾ ਸਮਾਂ, ਅੱਜ ਦੇ ਸਮੇਂ 'ਚ ਬਹਿ ਕੇ ਗੱਲ ਕਰਨੀ ਚਾਹੀਦੀ ਆ ਕਿ ਠੀਕ ਆ ਭਰਾਵੋ, ਤੁਸੀਂ 1947 ਮੌਕੇ ਭਾਰਤ ਨਾਲ ਰਲੇ ਸੀ, ਸਾਡੇ ਬੰਦਿਆਂ ਦੀਆਂ ਕਰਤੂਤਾਂ ਮਾੜੀਆਂ ਕਿ ਤੁਸੀਂ ਸਾਡੇ ਨਾਲ ਨਾ ਰਹਿਣ ਦਾ ਹੁਣ ਫੈਸਲਾ ਕਰ ਲਿਆ। ਉਹ ਵੀ ਤੁਸੀਂ ਹੋਈ ਸੀ ਜਿਨ੍ਹਾਂ ਨੇ ਭਾਰਤ ਨਾਲ, ਹਿੰਦੂਆਂ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਉਹ ਵੀ ਤੁਸੀਂ ਹੋਈ ਹੋ ਜਿਨ੍ਹਾਂ ਨੇ ਇਹ ਮੰਨ ਲਿਆ ਕਿ ਸਾਡਾ ਭਾਰਤ ਨਾਲ ਰਹਿਣਾ ਨਾਮੁਮਕਿਨ ਆ। ਸ਼ੁਕਰ ਆ ਅਸੀਂ, ਚੱਲ ਜਿਨ੍ਹਾਂ ਨੇ ਗੰਦ ਪਾਇਆ, ਜਿਨ੍ਹਾਂ ਨੇ ਅਕਿਰਤ ਘਣਤਾ ਦਿਖਾਈ, ਤੁਹਾਡੇ ਅਹਿਸਾਨਾਂ ਦਾ ਮੁੱਲ ਨਹੀਂ ਪਾਇਆ, ਉਹਨਾਂ ਦੀ ਗੱਲ ਅਸੀਂ ਕੀ ਕਰਨੀ ਆ। ਪਰ ਅਸੀਂ ਬੈਠੇ ਆ, ਦੱਸੋ ਕਿੱਥੋਂ ਤੱਕ ਤੁਹਾਡਾ ਖਾਲਿਸਤਾਨ ਜਿਹੜਾ ਹੈਗਾ ਉਹ ਆਉਂਦਾ ਤੇ ਕੀ ਕੁਛ ਸਾਨੂੰ ਚਾਹੀਦਾ। ਮੈਂ ਇੱਕ ਰਜਨੀਸ਼ ਦਾ ਲੇਖ ਆ, ਮੈਂ ਕਈ ਵਾਰੀ ਪੜ੍ਹਦਾ ਹੁੰਦਾ, ਉਹਨੇ ਇਹੀ ਮੱਤ ਦਿੱਤੀ ਸੀ ਵੀ ਸਿੱਖ ਜਿਹੜੇ ਆ ਜੋ ਮੰਗਦੇ ਇਹਨਾਂ ਨੂੰ ਦਿਓ, ਇਹ ਹੱਕਦਾਰ ਨੇ, ਇਹ ਬਹੁਤ ਵਧੀਆ ਮੁਲਕ ਚਲਾ ਲੈਣਗੇ। ਸੋ ਓਸ਼ੋ, ਰਜਨੀਸ਼ ਵਾਂਗੂ ਹਿੰਦੂਆਂ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਲੋੜ ਆ ਜਿਹੜੇ ਇਹਨਾਂ ਨੂੰ ਸਮਝਾਉਣ ਕਿ ਐਵੇਂ ਕਾਹਨੂੰ ਕਾਟੋ ਕਲੇਸ਼ ਕਰਦੇ ਹੋ, ਖੂਨ ਖਰਾਬਾ ਕਰਦੇ ਹੋ, ਤੁਹਾਡਾ ਤਾਂ ਅੱਧੇ ਮੁਲਕ, ਅੱਧੇ ਸੰਸਾਰ ਨਾਲ ਰੌਲਾ ਪਿਆ ਰਹਿੰਦਾ, ਤੁਸੀਂ ਸਿੱਖਾਂ ਨੂੰ ਵੀ ਆਪਦੇ ਨਾਲ ਹੀ ਬੰਨੀ ਰੱਖਦੇ ਹੋ। ਸੋ ਇਸ ਤਰੀਕੇ ਨਾਲ ਅੱਗੇ ਸਮਾਜ ਨੂੰ, ਦੁਨੀਆ ਨੂੰ ਵਧਣਾ ਚਾਹੀਦਾ। ਤੇ ਹਿੰਦੂਆਂ ਦੇ ਵਿੱਚ ਜਾਂ ਭਾਰਤ ਵਿੱਚ ਚੰਗੇ ਮਨੁੱਖ ਜਿਹੜੇ ਨੇ ਉਹ ਆਪਦਾ ਜ਼ਿੰਮੇਵਾਰ ਬਣਨ। ਪਰ ਕਰੀਏ ਕੀ, ਹਰ ਗੱਲ ਦਾ ਇੱਕ, ਜਿਵੇਂ ਆਹ ਸਤਿਆਪਾਲ ਮਲਿਕ ਦੀ ਅੱਜ ਖਬਰ ਆ ਗਈ, ਆ ਕਿਸਾਨ ਸੰਘਰਸ਼ ਮੌਕੇ ਸਾਡੀ ਕੌਮ ਨੂੰ ਉਹਦਾ ਪਤਾ ਲੱਗਿਆ ਕਿ ਚੰਗਾ ਇਨਸਾਨ ਹੈ। ਤੇ ਉਹਦੇ ਜਦੋਂ ਪਿੱਛੇ ਜੇ ਬਿਮਾਰ ਰਿਹਾ ਕਈ ਦਿਨ, ਉਦੋਂ ਵੀ ਲੋਕਾਂ ਨੇ ਉਹਦੇ ਲਈ, ਕਿਉਂਕਿ ਸਾਡੀ ਕੌਮ ਜਜ਼ਬਾਤੀ ਹੈ, ਸਾਡੀ ਕੌਮ ਨੂੰ ਜੇਕਰ ਕਿਸੇ ਦਾ ਪਤਾ ਲੱਗੇ ਕਿ ਇਹ ਬੰਦਾ ਸਾਡਾ ਪੱਖ ਕਰਦਾ ਹੈ, ਚੰਗਾ ਮਨੁੱਖ ਆ, ਤਾਂ ਉਹਦਾ ਸਤਿਕਾਰ ਫਿਰ ਦਿਲੋਂ ਕਰਦੇ। ਤੋ ਜਿਹੜਾ ਸਤਿਆਪਾਲ ਮਲਿਕ ਆ, ਠੀਕ ਆ, ਉਹਦਾ ਇੱਕ ਸਿਆਸੀ ਕੈਰੀਅਰ ਰਿਹਾ, ਠੀਕ ਆ, ਉਹ ਜਿਹੜਾ ਮੋਦੀ ਦੇ ਪਰਖੱਚੇ ਉਡਾਉਂਦਾ ਸੀ, ਮੋਦੀ ਦਾ ਵਿਰੋਧ ਕਰਦਾ ਸੀ। ਇਹ ਵੀ ਠੀਕ ਆ ਕਿ ਉਹ ਪੁਲਵਾਮਾ ਵਾਲੇ ਕਾਂਡ ਬਾਰੇ ਜਿਸ ਤਰੀਕੇ ਨਾਲ ਬਿਲਕੁਲ ਬੇਬਾਕ ਹੋ ਕੇ ਬੋਲਦਾ ਸੀ, ਜਾਂ ਜਿਸ ਤਰੀਕੇ ਨਾਲ ਉਹਨੇ ਜਦੋਂ 370 ਧਾਰਾ, ਅੱਜ ਸਾਡੇ ਬਹੁਤੇ ਲੋਕਾਂ ਨੂੰ ਚੇਤਾ ਨਹੀਂ ਹੋਣਾ, ਅੱਜ 5 ਅਗਸਤ ਵਾ ਤੇ ਅੱਜ ਦੇ ਦਿਨ ਹੀ ਜਿਹੜਾ ਇਹ ਕੰਮ ਹੋਇਆ ਸੀ, ਜਿਹੜਾ ਮੋਦੀ ਹੁਣਾਂ ਨੇ ਕਸ਼ਮੀਰ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉੱਥੋਂ ਦੇ ਲੋਕਾਂ ਨਾਲ, ਉਹ ਸਾਰੇ ਤੋੜ ਕੇ ਉੱਥੇ ਉਹਨੂੰ ਦੋ ਤਿੰਨ ਉਹਦੇ ਪੀਸ ਕਰਤੇ, 370 ਧਾਰਾ ਜਿਹੜੀ ਆ ਉਹ ਖਤਮ ਕਰਤੀ, ਜਿਹੜਾ ਵਿਸ਼ੇਸ਼ ਦਰਜਾ ਮਿਲਿਆ ਹੋਇਆ ਸੀ। ਸੋ ਉਸ ਮੌਕੇ ਇਹੀ ਸਤਿਆਪਾਲ ਮਲਿਕ ਉੱਥੇ ਗਵਰਨਰ ਸੀ, ਉਹਨੇ ਫਿਰ ਸਾਰੀਆਂ ਗੱਲਾਂ ਵੀ ਇਹ ਬਾਅਦ ਚ ਰਿਕਾਰਡ ਤੇ ਲਿਆਂਦੀਆਂ, ਬੜਾ ਧੜੱਲੇ ਨਾਲ ਪੱਖ ਪੇਸ਼ ਕਰਦਾ ਰਿਹਾ। ਪਰ ਜਿਹੜਾ ਸਾਡਾ ਪੱਖ ਵਾ ਉਹ ਇਹਨਾਂ ਗੱਲਾਂ ਤੋਂ ਵੱਖਰਾ। ਇੱਕ ਮਨੁੱਖ ਦੇ ਨਾਤੇ ਉਹਨੇ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਦਿਲ ਜਿੱਤਿਆ। ਕਿਸਾਨ ਸੰਘਰਸ਼ ਦੇ ਮੌਕੇ ਜਿਵੇਂ ਉਹਨੇ ਨੰਗਿਆ ਚਿੱਟਾ ਹੋ ਕੇ ਕਿਸਾਨੀ ਦਾ ਪੱਖ ਲਿਆ, ਜਿਸ ਤਰੀਕੇ ਨਾਲ ਉਹਨੇ ਇਹ ਗੱਲ ਮੋਦੀ ਹੁਣਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਇਹ ਕੌਮ ਭੁੱਲਦੀ ਨਹੀਂ ਹੁੰਦੀ, ਇਹਨਾਂ ਨੂੰ ਖਾਲੀ ਹੱਥ ਨਾ ਮੋੜਿਓ,
ਇਹ ਸਹੀ ਲੜਾਈ ਲੜਦੇ ਹੁੰਦੇ ਆ, ਇਹ ਗਲਤ ਪੰਗਾ ਲੈਂਦੇ ਹੀ ਨਹੀਂ। ਉਹ ਗੱਲਾਂ ਬੜੀਆਂ ਚੇਤੇ ਆਉਂਦੀਆਂ, ਬੜਾ ਚੰਗਾ ਲੱਗਿਆ ਸੀ। ਮੈਂ ਉਦੋਂ ਸੋਚਦਾ ਹੁੰਦਾ ਸੀ, ਆ ਸਾਡੇ ਪੰਜਾਬ ਚੋਂ ਉੱਠੇ ਨੇ ਕਾਮਰੇਡ ਭਾਈਚਾਰੇ ਵਾਲੇ ਜਿਹੜੇ ਕਿਸਾਨ ਯੂਨੀਅਨਾਂ ਦੇ ਲੀਡਰ ਬਣੇ ਫਿਰਦੇ ਆ, ਇਹਨਾਂ ਨੂੰ ਨਹੀਂ ਆਉਂਦਾ ਵੀ ਅਸੀਂ ਮਲਕ ਤੋਂ ਹੀ ਸਿੱਖ ਲਈਏ। ਸਤਿਆਪਾਲ ਮਲਕ ਨੇ ਜਿੱਥੇ ਕਿਸਾਨੀ ਦਾ ਪੱਖ ਲਿਆ, ਉੱਥੇ ਸਿੱਖੀ ਦਾ ਵੀ ਪੱਖ ਲਿਆ। ਸਿੱਖਾਂ ਦੇ ਇਤਿਹਾਸ ਬਾਰੇ, ਸਿੱਖ ਫਲਸਫੇ ਬਾਰੇ ਬੜੀਆਂ ਚੰਗੀਆਂ ਗੱਲਾਂ ਉਹਨਾਂ ਦਿਨਾਂ ਚ ਉਹਦੀਆਂ ਆਪਾਂ ਸੁਣੀਏ। ਉਸ ਮੌਕੇ ਸਤਿਆਪਾਲ ਮਲਕ ਤਾਂ ਲੋਕਾਂ ਨੂੰ, ਸਿੱਖਾਂ ਨੂੰ ਬੜਾ ਪਿਆਰਾ ਲੱਗ ਰਿਹਾ ਸੀ। ਤੇ ਆ ਜਿਹੜੇ ਸਾਡੇ ਕਾਮਰੇਡ ਭਾਈਚਾਰੇ ਵਾਲੇ ਆ, ਸਾਡਾ ਹੀ ਇੱਥੇ ਪੰਜਾਬ ਦਾ ਹੀ ਆਲਾ ਦੁਆਲਾ ਸਾਡਾ ਇਹਨਾਂ ਨੇ ਸਾਰਾ ਦੇਖਿਆ ਹੰਢਾਇਆ ਹੋਇਆ, ਇਹਨਾਂ ਵਿੱਚ ਸਤਿਆਪਾਲ ਮਲਕ ਵਾਲੀ ਜਿਹੜੀ ਸੋਚ ਆ ਉਹ ਨਹੀਂ ਸੀ। ਇਹਨਾਂ ਨੂੰ ਤਾਂ ਇੱਕੋ ਹੀ ਬੁਖਾਰ ਚੜਿਆ ਹੋਇਆ ਸੀਗਾ ਵੀ ਸਿੱਖੋ ਇਥੋਂ ਝੰਡੇ ਲੈ ਜਾਓ, ਓਏ ਲੰਗਰ ਨਾ ਲਾਓ ਜੀ, ਆਹ ਨਾ ਕਰੋ, ਆਹ ਨਾ ਕਰੋ। ਬੜੀ ਬਿਰਤਾ ਪਾਈ ਰੱਖੀ ਕਿਸਾਨ ਸੰਘਰਸ਼ ਵਿੱਚ ਕਾਮਰੇਡ ਲਾਣੇ ਨੇ। ਖੈਰ, ਜਿਹੜੇ ਚੰਗੇ ਮਨੁੱਖ ਹੁੰਦੇ ਆ, ਜਿਵੇਂ ਫੁੱਲ ਹੁੰਦਾ ਨਾ, ਫੁੱਲ ਉਹਨੂੰ ਜਿੱਥੇ ਮਰਜ਼ੀ ਰੱਖ ਲਓ, ਉਹਦੀ ਖੁਸ਼ਬੂ ਆਈ ਜਾਣੀ। ਤੋਂ ਸਤਿਆਪਾਲ ਮਲਕ ਦਾ ਕਿਸਾਨ ਸੰਘਰਸ਼ ਦੇ ਮੌਕੇ ਕਿਸਾਨੀ ਵੱਲ ਭੁਗਤਣਾ, ਜਦੋਂ ਸਾਰੀ ਦੁਨੀਆ ਵਿੱਚ ਭੰਡਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਸੀ, ਜਦੋਂ ਪੂਰਾ ਹਿੰਦੂ ਕੱਟੜਵਾਦ ਉਹਨਾਂ ਸਾਰਿਆਂ ਨੂੰ ਗੰਦ ਬਕਦਾ ਸੀ ਜਿਹੜੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸਤਿਆਪਾਲ ਮਲਕ ਨੇ ਆਪਣਾ ਸਾਥ ਦਿੱਤਾ, ਉਹ ਚੰਗੀ ਗੱਲ ਸੀ। ਇਵੇਂ ਹੀ ਜਿਹੜਾ ਉਹਨੇ ਸਿੱਖੀ ਦਾ ਪੱਖ ਲਿਆ, ਉਹ ਵੀ ਚੰਗੀ ਗੱਲ ਸੀ। ਸੋ ਆਪਣਾ ਸਾਰਿਆਂ ਦਾ ਇੰਨਾ ਕੁ ਤਾਂ ਫਰਜ਼ ਬਣਦਾ ਕਿ ਅਸੀਂ ਉਹਦਾ ਸਤਿਕਾਰ ਕਰ ਸਕੀਏ ਜਿੰਨਾ ਕੁ ਉਹਨੇ ਚੰਗਾ ਕੀਤਾ। ਦੂਜਾ ਜਿਹੜਾ ਹੈ, ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ, ਜਿਹੜੇ ਭਾਰਤੀ ਲੋਕਾਂ ਨੂੰ, ਹਿੰਦੂ ਭਾਈਚਾਰੇ ਨੂੰ ਜਿੰਨਾ ਕੁ ਹੋ ਸਕੇ ਸਮਝਾ ਸਕਣ। ਜੇ ਉਹ ਸਮਝ ਜਾਣ ਚੰਗੀ ਗੱਲ ਆ, ਜੇ ਨਾ ਵੀ ਸਮਝਣ ਤੇ ਜਦੋਂ ਪੰਗਾ ਪੈ ਗਿਆ, ਪੁਆੜਾ ਪੈ ਗਿਆ, ਉਦੋਂ ਬਾਅਦ ਉਹ ਕਹਿਣ ਤਾਂ ਸਹੀ ਨਾ ਵੀ ਸਾਨੂੰ ਸਤਿਆਪਾਲ ਮਲਕ ਵਰਗਿਆਂ ਨੇ ਸਮਝਾਇਆ ਤਾਂ ਬਥੇਰਾ ਸੀ, ਪਰ ਅਸੀਂ ਨਹੀਂ ਟਲੇ ਤੇ ਆਹ ਦਿਨ ਦੇਖਣੇ ਪੈ ਗਏ। ਸੋ ਜਿਹੜਾ ਖਾਲਿਸਤਾਨ ਦਾ ਏਜੰਡਾ ਵੀ ਆ, ਇਹਦੇ ਲਈ ਵੀ ਜ਼ਰੂਰੀ ਆ ਕਿ ਜਿਹੜੇ ਸਿੱਖਾਂ ਦਾ ਜਾਂ ਸਿੱਖੀ ਦਾ ਪੱਖ ਸਮਝਦੇ ਲੋਕ ਨੇ, ਉਹ ਹੋਣੇ ਚਾਹੀਦੇ। ਕਿਉਂਕਿ ਜਿਹੋ ਜਿਹੀ ਨਫ਼ਰਤ ਵਾਲੀ, ਜਿਹੋ ਜਿਹੀ ਮਾੜੀ ਬਿਰਤੀ ਹਿੰਦੂ ਕੱਟੜਪੰਥੀ ਦਿਨੋਂ ਦਿਨ ਪ੍ਰਚਾਰ ਰਹੇ ਨੇ, ਉਹ ਬੜਾ ਦੁਖਦਾਈ ਹੈ। ਆਪਾਂ ਖਬਰ ਪੜ੍ਹੀ ਆ ਨਾ ਕਿ ਇੱਕ ਮੁਸਲਮਾਨ ਪ੍ਰਿੰਸੀਪਲ ਨੂੰ ਬਦਨਾਮ ਕਰਕੇ ਹਟਾਉਣ ਦੇ ਲਈ ਕਰਨਾਟਕਾ ਦੇ ਸਕੂਲ ਵਿੱਚ ਸ਼੍ਰੀ ਰਾਮ ਹਿੰਦੂ ਸੈਨਾ ਵਾਲਿਆਂ ਨੇ ਨਿਆਣਿਆਂ ਨੂੰ, ਸਕੂਲ ਦੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਕਹਿਤਾ ਵੀ ਜਿਹੜੀ ਪਾਣੀ ਵਾਲੀ ਟੈਂਕੀ ਆ, ਉਹਦੇ ਚ ਕੀਟਨਾਸ਼ਕ ਜਿਹੜਾ ਜ਼ਹਿਰੀਲਾ ਪਦਾਰਥ ਹੁੰਦਾ, ਉਹ ਮਿਲਾ ਦਿਓ। ਉਹਦੇ ਨਾਲ 11 ਬੱਚਿਆਂ ਦੀ, ਵਿਦਿਆਰਥੀਆਂ ਦੀ ਤਬੀਅਤ ਵਿਗੜ ਗਈ। ਅਖੀਰ ਉਹ 3 ਜਿਹੜੇ ਆ ਦੋਸ਼ੀ ਵਿਦਿਆਰਥੀ ਉਹ ਫੜੇ ਗਏ। ਉਹਨਾਂ ਨੇ ਫਿਰ ਸਾਰੀ ਗੱਲ ਖੋਲਤੀ। ਤੋਂ ਜਿਸ ਮੁਲਕ ਦੇ ਵਿੱਚ ਇੱਕ ਮੁਸਲਮਾਨ ਪ੍ਰਿੰਸੀਪਲ ਦਾ ਜਿਹੜਾ ਵਿਰੋਧ ਆ, ਉਹ ਇਸ ਤਰੀਕੇ ਨਾਲ ਕੀਤਾ ਗਿਆ ਕਿ ਨਿਆਣਿਆਂ ਨੂੰ ਜ਼ਹਿਰ ਪਿਲਾਤੀ। ਇਸ ਮੁਲਕ ਦੇ ਵਿੱਚ ਜਿਹੜੇ ਆਪਣੇ ਬੰਦੇ ਸੋਚਦੇ ਆ ਕਿ ਆਪਾਂ ਜੀ ਇਹਨਾਂ ਨਾਲ ਵਸੇਬਾ ਕਰ ਲਵਾਂਗੇ, ਭਾਈ ਇਹ ਕੌਮ ਤਾਂ, ਮੈਨੂੰ ਚੇਤਾ ਚੰਗੀ ਤਰ੍ਹਾਂ 1984 ਚ ਵੀ ਰੌਲਾ ਪਾਤਾ, ਇਹਨਾਂ ਨੇ ਝੂਠ ਬੋਲਤਾ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਨੇ ਹਿੰਦੂਆਂ ਦੇ ਕਤਲ ਕਰ ਕਰਕੇ ਰੇਲਾਂ ਭਰ ਭਰ ਕੇ ਦਿੱਲੀ ਨੂੰ ਭੇਜਤੀਆਂ। ਇਹਨਾਂ ਨੇ ਕਹਿੰਦੇ ਜੀ ਦਿੱਲੀ ਦੇ ਵਿੱਚ ਜਿੰਨੇ ਪਾਣੀ ਵਾਲੀਆਂ ਟੈਂਕੀਆਂ ਨੇ, ਉਹਨਾਂ 'ਚ ਜ਼ਹਿਰ ਮਿਲਾਤੀ। ਜਦੋਂ ਇਹੋ ਜਿਹੀਆਂ ਗੱਲਾਂ ਆਮ ਲੋਕਾਂ ਨੇ ਸੁਣੀਆਂ, ਉਹ ਨਫ਼ਰਤ ਨਾਲ ਭਰ ਗਏ ਤੇ ਸਿੱਖਾਂ ਦਾ ਕਤਲੇਆਮ ਕਰਾਉਣ ਲਈ ਤਿਆਰ ਹੋ ਗਏ। ਸੋ ਜਿਸ ਮੁਲਕ ਦੇ ਵਿੱਚ ਹਿੰਦੂ ਕੱਟੜਵਾਦ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੋਵੇ, 1984 ਚ ਵੀ ਉਹੀ ਨਫ਼ਰਤ ਸੀ ਤੇ ਅੱਜ ਘੱਟ ਗਿਣਤੀਆਂ ਦੇ ਖਿਲਾਫ ਹੁਣ ਤਾਂ ਸਗੋਂ, ਤੇ ਜਦੋਂ ਤੋਂ ਮੋਦੀ ਸਾਹਿਬ, ਦੇਖੋ ਕਮਾਲ ਦਾ ਮੁਲਕ ਹੈ ਬਈ। 1984 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਪਹਿਲੋਂ ਸਿੱਖਾਂ ਤੇ ਅਤਿਆਚਾਰ ਹੁੰਦਾ, ਫਿਰ ਨਵੰਬਰ ਚ ਹੁੰਦਾ, ਤੇ ਇਸ ਮਾਹੌਲ ਦੇ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਦੋਸ਼ੀ ਆ। ਇਤਿਹਾਸ ਦੇ ਵਿੱਚ ਵੀ ਦੋਸ਼ੀ ਆ, ਸਮਾਜ ਦੇ ਵਿੱਚ ਵੀ ਦੋਸ਼ੀ। ਹੋਣਾ ਤਾਂ ਇਹ ਚਾਹੀਦਾ ਸੀ ਵੀ ਭਾਰਤੀ ਲੋਕ ਦਸੰਬਰ 1984 ਚ ਵੋਟਾਂ ਮੌਕੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦਿੰਦੇ ਕਿ ਤੁਸੀਂ ਉਸ ਸਿੱਖ ਕੌਮ ਦਾ ਘਾਣ ਕੀਤਾ, ਜਿਹੜੀ ਕੌਮ ਨੇ
ਇਸ ਭਾਰਤ ਨੂੰ ਆਜ਼ਾਦ ਕਰਵਾਇਆ। ਉਹਨਾਂ ਦੇ ਅਹਿਸਾਨ, ਨੌਵੇਂ ਪਾਤਸ਼ਾਹ ਦਾ ਅਹਿਸਾਨ ਜਾਂ ਹੋਰ ਸਿੰਘਾਂ ਦੇ ਅਹਿਸਾਨ ਤੁਸੀਂ ਆਹ ਮੁੱਲ ਪਾਇਆ। ਪਰ ਇਹਦੇ ਉਲਟ ਵਾਪਰਿਆ। ਸਾਰਾ ਭਾਰਤ 75% ਤੋਂ ਵੱਧ ਉਸ ਵਾਰੀ ਸੀਟਾਂ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੂੰ ਰਿਕਾਰਡ ਤੋੜ, ਇਹਦੀਆਂ ਸੀਟਾਂ ਕਦੇ ਮਿਲੀਆਂ ਹੀ ਨਹੀਂ ਸੀ, ਕਾਂਗਰਸ ਨੂੰ ਮਿਲੀਆਂ, ਜਿਤਾਇਆ। ਜਿਹੜੇ ਲੋਕ ਸਾਡੇ ਕਤਲ ਕਰਨ ਲਈ, ਗੋਲੀਆਂ ਟੈਂਕਾਂ ਬੰਬਾਂ ਨਾਲ ਉਡਾਉਣ ਲਈ 1984 ਦੇ ਜੂਨ ਮਹੀਨੇ ਨਹੀਂ ਸੀ ਆ ਸਕਦੇ, ਜਿਹੜੇ ਭਾਰਤੀ ਨਵੰਬਰ 84 ਨੂੰ ਸਾਡੇ ਗਲਾਂ 'ਚ ਟਾਇਰ ਪਾਉਣ 'ਚ ਰਹਿ ਗਏ, ਉਹਨਾਂ ਨੂੰ ਫਿਰ ਆਪਦਾ ਗੁੱਸਾ ਕੱਢਣ ਦੇ ਲਈ, ਬੁੱਚੜਪੁਣੇ ਦੀ ਹਮਾਇਤ ਕਰਨ ਦੇ ਲਈ ਮੌਕਾ ਮਿਲਿਆ ਦਸੰਬਰ 84 'ਚ। ਜੇ ਤੇਰੇ ਦੀ ਲੈ ਤੇਰੇ ਦੀ 75% ਵੋਟ ਜਿਹੜੀ ਆ ਮੁਲਕ ਦੀ, ਉਹ ਸਾਰੀ 75% ਸੀਟਾਂ ਪਾਰਲੀਮੈਂਟ ਦੀਆਂ ਕਾਂਗਰਸ ਨੂੰ ਮਿਲੀਆਂ ਕਿ ਤੁਸੀਂ ਬਹੁਤ ਵਧੀਆ ਕੀਤਾ। ਆਹ ਮੁਲਕ ਆ ਜਿੱਥੇ ਤੁਸੀਂ ਕਿਸੇ ਘੱਟ ਗਿਣਤੀ ਦਾ ਘਾਣ ਕਰੋ ਤੇ ਵੱਧ ਤੋਂ ਵੱਧ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਫਿਰ ਹਮਾਇਤ ਮਿਲਦੀ ਆ। ਲੋਕ ਕਹਿੰਦੇ ਆ ਬਹੁਤ ਵਧੀਆ ਕੀਤਾ। ਇਹੀ ਕਰਤੂਤ ਫਿਰ ਬਾਅਦ ਚ ਮੋਦੀ ਹੁਣਾਂ ਨੇ ਕੀਤੀ। ਜਦੋਂ ਉਹਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਆਰਐਸਐਸ ਨੇ ਨਫ਼ਰਤ ਦਾ ਏਜੰਡਾ ਫੈਲਾਇਆ, ਤਾਂ ਫਿਰ ਦੁਬਾਰਾ ਮੁੱਖ ਮੰਤਰੀ, ਅਖੀਰ ਉਹ ਪ੍ਰਧਾਨ ਮੰਤਰੀ, 2-3 ਵਾਰੀ ਪ੍ਰਧਾਨ ਮੰਤਰੀ ਬਣ ਹਟਿਆ ਸਿਰਫ ਇਸੇ ਗੱਲ ਤੇ ਕਿ ਅਸੀਂ ਮੁਸਲਮਾਨਾਂ ਤੇ ਈਸਾਈਆਂ ਦਾ ਘਾਣ ਕਰਦੇ। ਇਸ ਸੋਚ ਵਾਲੇ ਇੰਨੇ ਭੈੜੇ, ਇੰਨੇ ਨੀਚ ਲੋਕ ਨਾਗਾਲੈਂਡ ਦੇ ਵਿੱਚ ਕੌਣ ਮਰ ਰਿਹਾ? ਭਾਰਤੀ ਲੋਕ ਮਰ ਰਹੇ ਨੇ। ਪਰ ਇਹ ਕਹਿੰਦੇ ਆ ਕੋਈ ਗੱਲ ਨਹੀਂ, ਬਹੁਤ ਵਧੀਆ, ਇਹ ਕਤਲੇਆਮ ਹੋਣਾ ਚਾਹੀਦਾ। ਦੁਨੀਆ ਭਰ ਦੇ ਵਿੱਚ, ਚਾਹੇ ਉਹ ਕਸ਼ਮੀਰੀਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਈਸਾਈਆਂ ਦਾ, ਚਾਹੇ ਦਲਿਤਾਂ ਦਾ, ਜਦੋਂ ਕਿਸੇ ਘੱਟ ਗਿਣਤੀ ਦਾ, ਕਿਸੇ ਇਹੋ ਜਿਹੀ ਧਿਰ ਦਾ ਘਾਣ ਹੁੰਦਾ, ਉਦੋਂ ਫਿਰ ਇਹ ਪੂਰੇ ਮਾਸਟਰ ਬਣ ਜਾਂਦੇ ਆ ਜਿਹੜੇ ਇਸ ਭਾਰਤ ਦੇ ਵਿੱਚ ਮੋਦੀ ਬਣ ਗਏ ਨੇ। ਤੇ ਬਾਕੀ ਆਮ ਲੋਕਾਂ ਨੂੰ ਵਿਰੋਧ ਨਹੀਂ ਕਰਨਾ, ਉਹ ਕਹਿੰਦੇ ਬਹੁਤ ਵਧੀਆ ਕਰ ਰਹੇ ਆ। ਦੁਨੀਆ ਭਰ ਦੇ ਵਿੱਚ ਆ ਤੁਹਾਡੇ ਸਾਹਮਣੇ ਆ, ਸਾਰੀ ਦੁਨੀਆ ਤਰਾਹ ਕਰ ਰਹੀ ਆ ਕਿ ਯੂਕਰੇਨ ਅਤੇ ਰਸ਼ੀਆ ਦੀ ਜੰਗ ਮਾੜੀ ਆ। ਉਧਰੋਂ ਅਮਰੀਕਾ ਪਿੱਟਣ ਲੱਗਿਆ ਹੋਇਆ, ਕਹਿੰਦਾ ਇਹ ਤਾਂ ਕਦੋਂ ਦਾ ਮਾਮਲਾ ਹੱਲ ਹੋ ਜਾਣਾ ਸੀ। ਰੂਸ ਨੂੰ ਮਜ਼ਬੂਤ ਕਰਕੇ, ਤੇਲ ਉਹ ਤੋਂ ਖਰੀਦ ਕੇ, ਜਿਹੜਾ ਇੰਡੀਆ ਉਹਨੂੰ ਪੈਸਾ ਧੇਲਾ ਦਿੰਦਾ, ਉਹਦੇ ਨਾਲ ਜੰਗ, ਉਹਦੇ ਨਾਲ ਬਹੁਤ ਕੰਮ ਖਰਾਬ ਹੋ ਰਿਹਾ। ਤੇ ਇੱਥੇ ਤੁਹਾਡੇ ਇਜ਼ਰਾਈਲ ਵਾਲੀ, ਫਲਸਤੀਨ ਵਾਲੀ ਜੰਗ ਆ ਜਿਹੜੀ, ਉਹਦੇ 'ਚ ਵੀ ਇਹ ਇਜ਼ਰਾਈਲ ਵਾਲੇ ਪਾਸੇ ਖੜੇ ਆ। ਕੁੱਲ ਮਿਲਾ ਕੇ ਜਿੱਥੇ ਵੀ ਕੋਈ ਸਟੈਂਡ ਲੈਣਾ ਹੁੰਦਾ, ਇਸ ਮੁਲਕ ਦੇ ਹਾਕਮਾਂ ਦਾ ਰਵੱਈਆ ਅਜੀਬੋ-ਗਰੀਬ, ਕੱਟੜਵਾਦ, ਹਿੰਸਾ, ਨਫ਼ਰਤ, ਇਹੋ ਜਿਹੀ ਬਿਰਤੀ ਵਾਲਿਆਂ ਨਾਲ ਸਿੱਖ, ਜਿਹਨੂੰ ਗੁਰੂਆਂ ਨੇ ਪ੍ਰੇਮ ਦਾ, ਮੁਹੱਬਤ ਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਹੜੇ ਸਿੱਖਾਂ ਨੂੰ ਧਰਮ ਨਾਲ ਜੋੜਿਆ ਕਿ ਧਰਮ ਨਿਭਾਉਣਾ, ਉਹ ਇਹੋ ਜਿਹੇ ਲੋਕਾਂ ਨਾਲ ਕਿਵੇਂ ਕੱਟ ਸਕਦੇ? ਸੋ ਕੁੱਲ ਮਿਲਾ ਕੇ ਇਸ ਮੁਲਕ ਦਾ ਤਾਂ ਨਫ਼ਰਤ ਦਾ ਏਜੰਡਾ, ਔਰ ਜਦੋਂ ਇਹੋ ਜਿਹਾ ਚ ਰਵਾਂਗੇ ਫਿਰ ਆਪਣੇ ਤੇ ਵੀ ਅਸਰ ਪਊਗਾ। ਮੈਨੂੰ ਯਾਦ ਆ ਨਵੰਬਰ 84 ਦੇ ਵਿੱਚ ਖਬਰਾਂ ਆਈਆਂ ਕਿ ਭੋਪਾਲ ਦੇ ਵਿੱਚ ਯੂਨੀਅਨ ਕਾਰਬਾਈਡ ਨਾਂ ਦੀ ਕੋਈ ਫਰਮ, ਕੋਈ ਫੈਕਟਰੀ ਆ, ਉਥੋਂ ਜ਼ਹਿਰੀਲੀ ਕਹਿੰਦੇ ਗੈਸ ਖਾਰਜ ਹੋ ਗਈ ਤੇ ਸਾਰੇ ਲੋਕ, ਹਜ਼ਾਰਾਂ ਦੀ ਗਿਣਤੀ ਚ ਉੱਥੇ ਕਹਿੰਦੇ ਲੋਕ ਮਰ ਰਹੇ ਨੇ। ਇਹ ਖਬਰਾਂ ਅਸੀਂ ਸੁਣਦੇ ਹੁੰਦੇ ਸੀ, ਨਿਆਣੇ ਸੀਗੇ। ਜਦੋਂ ਉਹ ਖਬਰਾਂ ਸੁਣਨੀਆਂ ਕਰਨੀਆਂ ਤੇ ਸਾਡੇ ਘਰਾਂ 'ਚ ਕੋਈ ਬਜ਼ੁਰਗ, ਮੈਂ ਉਹਦੇ ਕੋਲ ਬੈਠੇ ਨੇ, ਕਿਤੇ ਮਗਜ ਮਾਰਦਾ, ਗੱਲ ਗਲਤ ਸੀ ਜਿਹੜੀ ਮੈਨੂੰ ਨਹੀਂ ਸੀ ਕਰਨੀ ਚਾਹੀਦੀ, ਪਰ ਕਈ ਵਾਰੀ ਬੰਦਾ ਗੁੱਸੇ 'ਚ, ਨਫ਼ਰਤ 'ਚ ਕੁਫਰ ਤੋਲ ਬਹਿੰਦਾ। ਤੇ ਮੈਂ ਆਖਿਆ ਵੀ ਚਾਚਾ, ਆਲੇ ਦੁਆਲੇ ਲੋਕ ਗੱਲਾਂ ਇਹ ਜਿਹੀਆਂ ਕਰਦੇ ਆ ਵੀ ਰੱਬ ਨੇ ਸਜ਼ਾ ਦਿੱਤੀ ਆ ਇਹਨਾਂ ਨੂੰ, ਜਿਹੜਾ ਇਹਨਾਂ ਨੇ ਸਿੱਖਾਂ ਨਾਲ ਨਜਾਇਜ਼ ਕੀਤਾ, ਤੇ ਦੇਖੋ ਉੱਥੇ ਭੋਪਾਲ ਦੇ ਵਿੱਚ ਇੰਨੇ ਬੰਦੇ ਮਰ ਗਏ। ਉਹਨੇ ਤੁਰੰਤ ਕਿਹਾ ਨਹੀਂ, ਚੁੱਪ ਕਰ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਆਪਾਂ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ। ਪਰ ਮੈਨੂੰ ਲੱਗਿਆ ਵੀ ਜਿਵੇਂ ਦਿਲ ਤਾਂ ਉਹਦਾ ਵੀ ਇਹੀ ਕਹਿ ਰਿਹਾ ਵਾ, ਪਰ ਸਾਡਾ ਧਰਮ ਸਾਨੂੰ ਕਿਹੋ ਜਿਹੇ ਬਣਾਇਆ ਸਾਡੇ ਗੁਰੂ ਸਾਹਿਬ ਨੇ, ਉਹਦੇ ਕਰਕੇ ਇਹ ਗੱਲ ਚਾਹੇ ਦਿਲ 'ਚ ਆਉਂਦੀ ਵੀ ਆ ਤਾਂ ਕਹਿਣ ਤੋਂ ਆਪਾਂ ਰੁਕਦੇ ਹਾਂ। ਹੁਣ ਵੀ ਇਹਨਾਂ ਦਿਨਾਂ 'ਚ ਵੀ ਹਿਮਾਚਲ ਦੇ ਲੋਕਾਂ ਨੇ ਸਿੱਖਾਂ ਨੂੰ ਕਿੰਨੀ ਨਫ਼ਰਤ ਕੀਤੀ ਹੈ, ਕਿੰਨਾ ਜ਼ੁਲਮ ਕੀਤਾ। ਆਮ ਭੋਲੇ ਭਾਲੇ ਸਿੱਖ ਵਿਚਾਰੇ ਜਿਹੜੇ ਕਿਤੇ ਯਾਤਰਾ ਕਰਨ ਜਾਂ ਕਿਸੇ
ਗੁਰਧਾਮ ਦੇ ਦਰਸ਼ਨ ਦਿਦਾਰੇ ਕਰਨ ਉਧਰ ਜਾ ਵੜਦੇ ਆ, ਉਹਨਾਂ ਨੂੰ ਜਲੀਲ ਕਰਦੇ ਆ, ਝੰਡੇ ਲਾਹੋ, ਆਹ ਕਦੋਂ ਕੀਤਾ, ਉਹ ਕਦੋਂ ਕੀਤਾ। ਇੱਕ ਪਾਸੇ ਪੰਜਾਬ ਆ ਜਿੱਥੇ ਅੱਧਾ ਹਿਮਾਚਲ ਆ ਕੇ ਬਹਿ ਗਿਆ, ਜਿੱਥੇ ਕੋਈ ਮਾਤਾ ਦਾ ਭਗਤ, ਕੋਈ ਪਿਤਾ ਦਾ ਭਗਤ ਤੁਰਿਆ ਫਿਰੇ, ਕੋਈ ਕੁਛ ਨਹੀਂ ਕਹਿੰਦਾ, ਜਿਵੇਂ ਸ਼ਾਮਲਾਟ ਚੱਡੀ ਹੋਵੇ। ਪਰ ਹਿਮਾਚਲ ਦੇ ਵਿੱਚ ਸਿੱਖਾਂ ਨੂੰ ਜਲੀਲ ਕਰਦੇ ਆ, ਸਿੱਖ ਜਜ਼ਬਾਤਾਂ ਦੀ ਹੇਠੀ ਕਰਦੇ ਆ। ਔਰ ਉੱਥੇ ਜਿੰਨਾ ਕੋਈ ਮਰਜ਼ੀ ਕਹੀ ਜਾਵੇ ਮੇਰੇ ਵਰਗਾ ਭਾਈ ਲੰਗਰ ਨਾ ਲੈ ਕੇ ਜਾਓ, ਅੱਜ ਵੀ ਮੈਂ ਕਹਿਣਾ ਕਿ ਆਪਾਂ ਉੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਗਰ ਲਾਓ, ਜਿਹਨੂੰ ਲੋੜ ਆ ਕੇ ਛਕ ਜੇ। ਪਰ ਤੁਸੀਂ ਮਗਰ ਲੈ ਕੇ ਜਦੋਂ ਤੁਰਦੇ ਆ, ਉਹ ਬੰਦੇ ਫਿਰ ਬਾਅਦ ਚ ਮਾੜਾ ਚੰਗਾ ਬੋਲਦੇ ਆ ਤੇ ਮਨ ਨੂੰ ਬੜੀ ਠੇਸ ਪਹੁੰਚਦੀ ਆ ਕਿ ਸਾਡੇ ਬੰਦੇ ਇਹਨਾਂ ਨੂੰ ਸੇਵਾ ਕਰਦੇ ਫਿਰਦੇ ਆ ਤੇ ਇਹ ਕਿੰਨਾ ਮਾੜਾ ਬੋਲਦੇ। ਸੋ ਕੁੱਲ ਮਿਲਾ ਕੇ ਉੱਥੇ ਅੱਜ ਬੜਾ ਮਾੜਾ ਹਾਲ ਆ। ਅੱਜ ਤਾਂ ਉੱਥੇ ਕੋਈ ਹਿਮਾਚਲ ਦੀ ਖਬਰ ਸੀਗੀ ਬਈ ਉੱਪਰ ਬੱਦਲ ਫਟ ਗਿਆ ਤੇ ਬੜਾ ਭਾਰੀ ਨੁਕਸਾਨ। ਉਹ ਵੀਡੀਓ ਦੇਖ ਕੇ, ਚੀਕਾਂ ਕੂਕਾਂ ਦੇਖ ਕੇ ਬੰਦੇ ਦਾ ਮਨ ਦਹਿਲ। ਪਰ ਜੇਕਰ ਕੋਈ ਸਾਡੇ ਚੋਂ ਬੰਦਾ ਕਹਿ ਬੈਠੇ ਕਿ ਇਹਨਾਂ ਨਾਲ ਇਹੀ ਹੋਣੀ ਚਾਹੀਦੀ, ਤੇ ਮੈਨੂੰ ਯਕੀਨ ਆ ਜਿਵੇਂ ਸਾਡੇ ਚਾਚੇ ਨੇ, ਸਾਡੇ ਸਿਆਣੇ ਬਜ਼ੁਰਗ ਨੇ, ਉਹਨੇ ਟੋਕਿਆ ਸੀ, ਜਦ ਹੀ ਉਹਨੂੰ ਕੋਈ ਸਿੱਖ ਕਹੂਗਾ ਨਹੀਂ ਓਏ ਆਪਾਂ ਨਹੀਂ ਇਹੋ ਜਿਹੀਆਂ ਗੱਲਾਂ ਕਰਦੇ, ਚੰਗੇ ਨਹੀਂ। ਉਹ ਲੋਕ ਹੋਰ ਨੇ ਜਿਹੜੇ ਕਿਸੇ ਉੱਤੇ ਮਾੜਾ ਵਕਤ ਆਇਆ ਦੇਖ ਕੇ ਤਾੜੀਆਂ ਮਾਰਦੇ। ਤੁਹਾਨੂੰ ਚੇਤੇ ਆ ਨਾ ਜਦੋਂ ਨਵੰਬਰ 84 ਤੇ ਜੂਨ 84 ਵਾਪਰਿਆ, ਤਾੜੀਆਂ ਮਾਰਦੇ ਸੀ, ਖੁਸ਼ ਹੁੰਦੇ ਸੀ। ਆ ਪਿੱਛੇ ਦੇ ਹੜ੍ਹ ਆ ਗਏ, ਆ ਪਿਛਲੇ ਸਾਲ ਦੀ ਗੱਲ ਹੀ ਆ ਜਿਹੜੇ ਪੰਜਾਬ ਦੇ ਹਿੰਦੂ ਤਵੀ ਨੇ ਉਹ ਪੋਸਟਾਂ ਪਾ ਰਹੇ ਸੀ ਸੋਸ਼ਲ ਮੀਡੀਆ ਤੇ, ਅਖੇ ਹੁਣ ਲਿਫਾਫਿਆਂ 'ਚ ਪਾ ਕੇ ਰੱਖ ਲਓ। ਕਹਿੰਦੇ ਸੀਗੇ ਪਾਣੀ ਅਸੀਂ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਰਾਜਸਥਾਨ ਨੂੰ ਨਹੀਂ ਦੇਣਾ, ਹੁਣ ਕਹਿੰਦੇ ਸਾਂਭ ਲਓ। ਸੋ ਇਹ ਟਿਚਰਾਂ ਕਰਨੀਆਂ, ਨਫ਼ਰਤ ਫੈਲਾਉਣੀ, ਇਹ ਸਾਡਾ ਧਰਮ ਨਹੀਂ ਸਿਖਾਉਂਦਾ। ਜੇਕਰ ਕੋਈ ਜਾਣੇ ਅਣਜਾਣੇ ਇਹੋ ਜਿਹੀ ਗੁਸਤਾਖੀ ਕਰ ਵੀ ਬੈਠੇ ਤਾਂ ਸਾਡੇ ਬੰਦੇ ਤੁਰੰਤ ਉਹਨੂੰ ਰੋਕਦੇ ਆ, ਟੋਕਦੇ ਆ, ਉਹਨੂੰ ਸਮਝਾਉਂਦੇ ਆ ਕਿ ਆਪਾਂ ਸਿੱਖ ਵਾਂ। ਸੋ ਸਿੱਖ ਦਾ ਤੇ ਇਹਨਾਂ ਦਾ ਮੇਲ ਕੋਈ। ਸੋ ਅੱਜ ਜਦੋਂ ਪਾਣੀਆਂ ਦੀ ਗੱਲ ਛਿੜੀ ਆ ਤੇ ਅੱਜ ਭਗਵੰਤ ਮਾਨ ਦੀ ਤੇ ਹਰਿਆਣੇ ਦੇ ਸੀਐਮ ਦੀ ਕਹਿੰਦੇ ਕੋਈ ਮੇਲ ਮੁਲਾਕਾਤ ਹੋਈ ਆ, ਤੇ ਕਹਿਣ ਦੀ ਗੱਲ ਤਾਂ ਇਹ ਆ ਕਿ ਜਦੋਂ ਦਿੱਲੀ ਵਾਲਿਆਂ ਨੇ ਮੈਥੀ ਲਿਆ ਕਿ ਪਾਣੀ ਲੁੱਟਣੇ ਹੀ ਲੁੱਟਣੇ ਆ, ਤਾਂ ਭਗਵੰਤ ਮਾਨ ਕੀ ਕਰ ਲੂ। ਇੱਥੇ ਤਾਂ ਪਹਿਲਾਂ ਹੀ ਸਾਡੇ ਤਾਂ ਇੱਥੇ ਬਾਦਲ ਹੋਣੀ, ਕੈਪਟਨ ਅਮਰਿੰਦਰ ਹੋਣੀ, ਬਰਨਾਲੇ ਹੋਣੀ, ਲੌਂਗੋਵਾਲ ਹੋਣੀ, ਕਿਹੜੇ ਕਿਹੜੇ ਲੀਡਰ ਦਾ ਨਾਂ ਲਈਏ ਜਿਨ੍ਹਾਂ ਨੇ ਬੇੜੀਆਂ 'ਚ ਬੱਟੇ ਪਾਏ ਨੇ। ਤੋ ਜਿਹੜਾ ਭਗਵੰਤ ਮਾਨ ਆ, ਇਹਨੂੰ ਤਾਂ ਇਹੋ ਜਿਹੇ ਚੱਕਰਾਂ ਦੀ ਕੋਈ ਸੋਝੀ ਬੋਝੀ ਵੀ ਹੈ ਨਹੀਂ। ਸੋ ਕਹਿਣ ਤੋਂ ਭਾਵ ਇਹ ਕਿ ਅਗਲਿਆਂ ਨੇ ਮਿਥਿਆ ਹੋਇਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਗੰਦੇ ਕਰਨੇ ਆ ਤੇ ਉਦਾਂ ਜਿਹੜਾ ਦਰਿਆਈ ਪਾਣੀ ਆ ਉਹ ਲੁੱਟ ਲੈਣ। ਅੱਜ ਮੈਂ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਡਾਕਟਰ ਸਾਹਿਬ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਨੇ ਸਾਰਾ ਇਤਿਹਾਸ ਦੱਸਿਆ, ਫਿਰ ਕਿਹਾ ਕਿ ਆਪਾਂ ਬੜਾ ਕਹਿੰਦੇ ਆ ਕਿ ਡਾਕਟਰ ਮਨਮੋਹਨ ਸਿੰਘ, ਪਰ ਡਾਕਟਰ ਮਨਮੋਹਨ ਸਿੰਘ ਨੇ ਹੀ ਆਪਣੀਆਂ ਬੇੜੀਆਂ 'ਚ ਬੱਟੇ ਪਾਏ ਆ ਜਦੋਂ 2004 ਦੇ ਵਿੱਚ ਪੰਜਾਬ ਦੇ ਸਾਰੇ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਸਰਬਸੰਮਤੀ ਨਾਲ ਪਾਸ ਕੀਤਾ ਕੈਪਟਨ ਅਮਰਿੰਦਰ ਸਿੰਘ ਵੇਲੇ, ਬਾਦਲ ਵੀ ਨਾਲ ਉਹਦੇ ਹੋ ਗਿਆ। ਉਹ ਜਦੋਂ ਕਾਨੂੰਨ ਗਿਆ ਤੇ ਉਹਨੂੰ ਮਨਜ਼ੂਰ ਕਰਨ ਦੀ ਬਜਾਏ ਇਹਨੇ ਭੇਜਤਾ ਚੱਕ ਕੇ ਉਹ ਰਾਸ਼ਟਰਪਤੀ ਕੋਲੇ। ਰਾਸ਼ਟਰਪਤੀ ਨੇ ਕਹਾ ਸੁਪਰੀਮ ਕੋਰਟ 'ਚ, ਤੇ ਜੇ ਉਹ ਮਨਜ਼ੂਰ ਕਰ ਲੈਂਦਾ ਤਾਂ ਆਪਣਾ ਖਹਿੜਾ ਛੁੱਟ ਜਾਂਦਾ। ਪਰ ਇਹਨੇ ਕੀ ਕੀਤਾ ਵੀ ਹਰਿਆਣੇ ਦੇ ਤੇ ਰਾਜਸਥਾਨ ਦੇ ਪਾਰਲੀਮੈਂਟ ਦੇ ਮੈਂਬਰ ਕਿਤੇ ਮੇਰੇ ਉਲਟ ਨਾ ਹੋ ਜਾਣ, ਸਰਕਾਰ ਨਾ ਸੱਟ ਦੇਣ, ਇਹਨੇ ਨਵਾਂ ਹੀ ਕੰਮ ਕਰਤਾ। ਸੋ ਪਾਣੀਆਂ ਦੇ ਮਸਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜੋ ਕੀਤਾ ਸੋ ਕੀਤਾ। ਸੋਨੇ ਦੀ ਕਹਿੰਦੇ ਕਹੀ ਤਸਲਾ ਲੈ ਕੇ ਪਹੁੰਚਿਆ ਸੀ ਇੰਦਰਾ ਵੇਲੇ, ਕਪੂਰੀ ਨਹਿਰ ਵਾਲਾ ਜਿਹੜਾ ਮੋਰਚਾ ਲੱਗਿਆ ਜਦੋਂ। ਪਰ ਡਾਕਟਰ ਮਨਮੋਹਨ ਸਿੰਘ ਨੇ ਸਾਡੀਆਂ ਬੇੜੀਆਂ 'ਚ ਬੱਟੇ ਪਾਏ। ਉਸ ਤੋਂ ਬਾਅਦ 'ਚ ਸਵਿਟਜ਼ਰਲੈਂਡ ਕਹਿੰਦੇ ਇੱਕ ਵਾਰੀ ਕੋਈ ਪ੍ਰੋਗਰਾਮ ਹੋਇਆ ਤੇ ਉੱਥੇ ਬਾਹਰ ਤਾਂ ਸਿੱਖ ਪਿੱਟਣ ਲੱਗੇ ਹੋਏ ਕਿ ਸਾਨੂੰ ਇੰਡੀਆ 'ਚ ਮਾਰਦੇ ਆ, ਸਾਡੀ ਨਸਲਕੁਸ਼ੀ ਹੋ ਰਹੀ। ਤੇ ਡਾਕਟਰ ਮਨਮੋਹਨ ਸਿੰਘ ਅੰਦਰ ਫੁਕਰੀਆਂ ਮਾਰੀ ਜਾਵੇ, ਕਹਿੰਦਾ ਦੇਖੋ ਮੈਂ ਪੱਗ ਬੰਨ ਕੇ ਉੱਥੇ ਪ੍ਰਧਾਨ ਮੰਤਰੀ ਬਣਾਇਆ ਹੋਇਆ, ਹੋਰ ਕੀ ਚਾਹੀਦਾ। ਸਿੱਖਾਂ ਦੀ ਨਸਲਕੁਸ਼ੀ ਦਾ ਕੇਸ ਇਹਨੇ ਹਰਾਇਆ, ਸਿੱਖਾਂ ਦੇ ਦਰਿਆਈ ਪਾਣੀਆਂ ਦਾ ਕੇਸ ਇਹ ਉਲਟ ਚੱਲਿਆ,
ਤੇ ਇਹਦੀ ਫੋਟੋ ਸਾਡੇ ਇੱਥੇ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਆਪਾਂ ਕੇਂਦਰੀ ਸਿੱਖ ਅਜਾਇਬ ਘਰ ਚ ਲਾਉਣੀ ਆ। ਭਾਈ ਛੇਤੀ ਲਾਓ, ਹੋਰ ਵੀ ਲਾ ਲਓ, ਜਿਹੜੇ ਇਹੋ ਜਿਹੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਆ, ਥੱਲੇ ਲਿਖ ਦਿਆ ਕਰੋ ਨਾ ਵੀ ਇਹਨੇ ਸਿੱਖਾਂ ਦਾ ਆਹ ਬੁਰਾ ਕੀਤਾ ਸੀ ਤਾਂ ਇਹਦੀ ਫੋਟੋ ਲਾਈ ਆ। ਆਪੇ ਸਿੱਖ ਫਿਰ ਉੱਥੇ ਤੁਹਾਨੂੰ ਦੱਸ ਦਿਆ ਕਰਨਗੇ। ਸੋ ਪੰਜਾਬ ਦੇ ਹਿੱਤਾਂ ਦੇ ਲਈ ਖੜਨਾ ਖਾਲਾ ਜੀ ਦਾ ਬਾੜਾ ਨਹੀਂ, ਬੜਾ ਇਹਦੇ ਲਈ ਸੋਚ ਵਿਚਾਰ ਕੇ ਇਹਦੇ ਲਈ ਬੜੀ ਜੁਰਤ ਦੀ, ਬੜੀ ਜੁਗਤ ਦੀ ਲੋੜ ਹੁੰਦੀ ਆ। ਸੋ ਅੱਜ ਜਦੋਂ ਆਪਾਂ ਇਹ ਵਿਚਾਰਾਂ ਦੀ ਸਾਂਝ ਪਾ ਰਹੇ ਆ ਤਾਂ ਇਹ ਦੱਸਣਾ ਬਣਦਾ ਕਿ 14 ਅਗਸਤ ਨੂੰ, ਕਿਉਂਕਿ 15 ਅਗਸਤ ਮਨਾਉਂਦੇ ਆ ਇੰਡੀਆ ਵਾਲੇ ਆਪਦਾ ਆਜ਼ਾਦੀ ਦਿਹਾੜਾ, ਦਲ ਖਾਲਸਾ ਤੇ ਮਾਨ ਦਲ ਨੇ ਇਸ ਵਾਰ ਵੀ ਫੇਰ ਮਾਝੇ ਚ ਅੱਡ, ਮਾਲਵੇ ਚ ਅੱਡ ਤੇ ਦੁਆਬੇ ਚ ਅੱਡ 3 ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰਨੇ ਆ। ਤੇ ਨਾਲ ਦੀ ਨਾਲ ਜਿਹੜਾ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਥਾਂ ਥਾਂ ਤੇ ਕਤਲੇਆਮ ਹੋ ਰਿਹਾ, ਜਿਹੜਾ ਭਾਰਤੀ ਏਜੰਸੀਆਂ ਜਥੇਦਾਰ ਨਿੱਜਰ ਦਾ ਕਤਲ ਕੀਤਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਤੇ ਰਪਦਮਨ ਸਿੰਘ ਮਲਿਕ ਤੇ ਹੋਰ ਜਿਹੜੇ ਕਤਲ ਹੋਏ ਨੇ, ਜਿਨ੍ਹਾਂ ਦੇ ਵਿੱਚ ਉਹ ਕਤਲ ਆਪਾਂ ਜਿਹੜਾ ਸਾਜ਼ਿਸ਼ ਬੇਨਕਾਬ ਹੋ ਗਈ, ਉਹਨੇ ਹੀ ਇਹਨਾਂ ਦੇ ਬੇੜੀਆਂ 'ਚ ਵੱਟੇ ਪਾਏ ਆ ਨਾ, ਜਿਹੜਾ ਆਪਣੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਚੱਕਰ ਦੇ ਵਿੱਚ ਇਹ ਫਸੇ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਖਾਸ ਤੌਰ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਆਪ ਹੀ ਮੰਦਰਾਂ ਤੇ ਕੁਝ ਲਿਖ ਦਿੰਦੇ ਨੇ, ਆਪ ਹੀ ਕੁਝ ਵਾਰਦਾਤ ਕਰ ਦਿੰਦੇ ਨੇ। ਬਥੇਰੇ ਕੈਟ ਟਾਊਟ ਲੱਗੇ ਹੋਏ ਨੇ ਕਿ ਸਿੱਖਾਂ ਦੀ ਬਦਨਾਮੀ ਹੋਵੇ। ਇਹ ਚੱਕਰ ਦੇ ਵਿੱਚ ਜਿਹੜਾ ਬਾਬੇ ਬਕਾਲੇ ਕਾਨਫਰੰਸ ਆ ਉਹ ਵੀ ਕਰਨੀ ਆ ਮਾਨ ਦਲ ਤੇ ਦਲ ਖਾਲਸਾ ਨੇ, ਤੇ ਇੱਥੇ ਵੀ ਜਿਹੜਾ ਪ੍ਰੋਗਰਾਮ ਹੈ 14 ਅਗਸਤ ਨੂੰ 3 ਥਾਵਾਂ ਤੇ, ਉਹ ਵੀ ਕਰਨਾ ਬੜਾ ਇਸ ਗੱਲ ਦੇ ਲਈ ਚੰਗਾ। ਤੇ ਨਾਲ ਹੀ 9 ਅਗਸਤ ਨੂੰ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ, ਉੱਥੇ ਵੀ ਖਾਲਸਾ ਪੰਥ ਨੇ ਆਪਣੇ ਫਰਜ਼ ਨਿਭਾਉਣੇ ਆ। ਇੱਕ ਬੜਾ ਜ਼ਰੂਰੀ ਕੰਮ ਹੈ, ਜਿਹੜੇ ਇੱਥੋਂ ਸਾਡੇ ਪੰਜਾਬ ਚੋਂ ਭਰਾ ਜਾ ਸਕਦੇ ਆ ਉਹ ਜ਼ਰੂਰ ਜਾਣ। ਸ਼ੁੱਕਰਵਾਰ 8 ਅਗਸਤ ਨੂੰ, ਅੱਜ 5 ਅਗਸਤ ਆ, ਇਹ ਹੈਗਾ ਰਾਮਪੁਰਾ ਫੂਲ ਦੇ ਕੋਲੇ, ਫੂਲ ਪਿੰਡ ਦੇ ਵਿੱਚ ਪੱਤੀ ਜਟਾਣਾ ਦੇ ਵਿੱਚ ਭਾਈ ਬਲਦੀਪ ਸਿੰਘ ਫੂਲ ਬੱਬਰ ਖਾਲਸਾ ਦੇ ਸਿੰਘ ਦਾ ਭੋਗ। ਇਸ ਥਾਂ ਤੇ ਹੋਰ ਖਾਲਿਸਤਾਨੀ ਜੁਝਾਰੂਆਂ ਨੂੰ ਵੀ ਸ਼ਹੀਦੀ ਸਮਾਗਮ 'ਚ ਸ਼ਰਧਾ ਦੇ ਫੁੱਲ ਭੇਂਟ ਕਰਨੇ ਆ ਸੰਗਤਾਂ ਨੇ। ਖਾਸੀਅਤ ਇਹਦੀ ਇਹ ਹੈ, ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਤੇ ਇਹ ਜਿਹੜਾ ਪੋਸਟਰ ਵਾ ਬੱਬਰ ਖਾਲਸਾ ਦਾ, ਇਹ ਜਦੋਂ ਪਾਇਆ, ਤੁਸੀਂ ਆਈਡੀ ਦੇਖੋ, ਇਹ ਹੈਗੀ ਆ ਪ੍ਰਦੀਪ ਕੁਮਾਰ ਤਿਵਾੜੀ। ਪ੍ਰਦੀਪ ਕੁਮਾਰ ਤਿਵਾੜੀ ਜਦੋਂ ਇੱਥੇ ਮੇਰੇ ਕੋਲ ਆਉਂਦਾ ਤੇ ਦੱਸਦਾ ਹੁੰਦਾ ਕਿ ਚਾਚਾ ਜੀ ਦੀ ਕੋਈ ਗੱਲ ਸੁਣਾਓ। ਸੋ ਬਲਦੀਪ ਕੁਮਾਰ ਫੂਲ, ਜਿਹੜਾ ਬਾਅਦ ਚ ਬਲਦੀਪ ਸਿੰਘ ਫੂਲ ਬਣ ਕੇ ਬੱਬਰ ਖਾਲਸਾ ਦੇ ਵਿੱਚ ਖਾਲਿਸਤਾਨ ਦੇ ਲੇਖੇ ਲੱਗ ਗਿਆ। ਪੰਡਤਾਂ ਦਾ, ਸ਼ਰਮਿਆਂ ਦਾ ਇਹ ਪਰਿਵਾਰ ਅੱਜ ਵੀ ਆਪਣੇ ਕੌਮ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੈ। ਜਿਹੜੇ ਸਾਡੇ ਸਿੱਖਾਂ ਦੇ ਧੀਆਂ ਪੁੱਤਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਸਤਿਕਾਰ ਹੈ ਤੇ ਕਰਨਾ ਚਾਹੀਦਾ। ਪਰ ਜਿਹੜੇ ਗੈਰ ਸਿੱਖ ਸਿੱਖੀ ਦੇ ਵਿੱਚ ਸੰਘਰਸ਼ ਵਿੱਚ ਸੇਵਾ ਕਰ ਗਏ, ਉਹਨਾਂ ਦਾ ਜ਼ਿਆਦਾ ਹੱਕ ਬਣਦਾ। ਸੋ ਬਲਦੀਪ ਸਿੰਘ ਫੂਲ ਦਾ ਇਹ ਸ਼ਹੀਦੀ ਦਿਹਾੜਾ ਜਿਹੜਾ ਹਰ ਸਾਲ ਇਹ ਸ਼ਰਮਿਆਂ ਦਾ ਪਰਿਵਾਰ, ਪੰਡਤਾਂ ਦਾ ਪਰਿਵਾਰ ਮਨਾਉਂਦਾ, ਇਹ ਕਿਤੇ ਗੱਲ ਸੌਖੀ ਜੀ ਹੈ ਜੀ, ਇਹ ਬੜੀ ਵੱਡੀ ਗੱਲ। ਇਵੇਂ ਹੀ ਬਸ਼ੀਰ ਮੁਹੰਮਦ ਦਾ, ਮੈਂ ਤਾਂ ਇਹ ਚਾਹੁੰਦਾ ਕਿ ਜਿਹੜੇ ਸਾਡੇ ਸੰਘਰਸ਼ ਦੇ ਵਿੱਚ ਦੂਜੀਆਂ ਕੌਮਾਂ ਧਰਮਾਂ ਦੇ ਸਿੰਘ ਆ ਕੇ ਸ਼ਹੀਦ ਹੋਏ ਨੇ, ਇਹਨਾਂ ਦੇ ਪਰਿਵਾਰਾਂ ਨੂੰ ਸੱਦ ਕੇ ਕਿਤੇ ਅਕਾਲ ਤਖਤ ਸਾਹਿਬ ਤੇ ਸਨਮਾਨਿਤ ਕੀਤਾ ਜਾਵੇ ਕਿ ਤੁਹਾਡੇ ਪਰਿਵਾਰਾਂ ਨੇ ਕਮਾਲ ਕਰਤੀ ਜੀ। ਜਦੋਂ ਕਿਤੇ ਲਿਸਟ ਬਣਾ ਕੇ ਗੱਲ ਕਰੀਦੀ ਆ, ਆਨੰਦ ਆ ਜਾਂਦਾ ਜੀ। ਇੱਕ ਪਾਸੇ ਉਹ ਲੋਕ ਨੇ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਖਾਲਿਸਤਾਨ ਦੇ ਖਿਲਾਫ ਭੁਗਤਦੇ ਨੇ, ਇੱਕ ਪਾਸੇ ਇਹ ਲੋਕ ਨੇ ਜਿਹੜੇ ਸਿੱਖੀ ਨੂੰ, ਖਾਲਿਸਤਾਨ ਨੂੰ ਬਹੁਤ ਤਸ਼ੱਦਦ ਇਸ ਪਰਿਵਾਰ ਨੇ ਝੱਲਿਆ। ਬੜੀ ਵੱਡੀ ਕੁਰਬਾਨੀ ਹੈ। ਜਦੋਂ ਗੱਲਾਂ ਸੁਣਦੇ ਆ ਇਹਨਾਂ ਦੇ ਪਰਿਵਾਰ ਦੀਆਂ, ਪਿਤਾ ਜੀ ਦੀਆਂ, ਉਬੈਦ ਸੀ ਹਰਬੰਸ ਜੀ,
ਤੇ ਹਰਜੀਤ ਸਿੰਘ ਫੂਲ ਜਿਹੜਾ ਇਹਦਾ ਭਰਾ। ਤੋ ਇਹ ਗੱਲਾਂ ਬਹੁਤ ਜ਼ਰੂਰੀ ਆ, ਅਹਿਮ ਨੇ। ਸੋ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਸਾਰੇ ਜਿਹੜੇ ਇੱਥੇ ਸਾਡੇ ਭਾਰਤ 'ਚ, ਇੰਡੀਆ 'ਚ, ਪੰਜਾਬ 'ਚ ਸੁਣਦੇ ਆ, ਜਿਹੜੇ ਭੈਣ ਭਰਾ ਉੱਥੇ ਜਾ ਸਕਦੇ ਆ ਜ਼ਰੂਰ ਜਾਣ। ਅੱਜ ਲੌਂਗੋਵਾਲ ਕਾਂਡ ਵਾਲੇ ਭਾਈ ਗਿਆਨ ਸਿੰਘ ਲੀਡ ਨਾਲ ਸਵੇਰੇ ਮੇਰੀ ਫੋਨ ਤੇ ਗੱਲ ਹੋਈ, ਬੜੀਆਂ ਗੱਲਾਂ ਚੱਲੀਆਂ। ਆ ਅਸੀਂ ਦੋਨੇ ਭਰਾ ਗੱਲ ਛੇੜ ਕੇ ਬਹਿ ਗਏ ਬਰਸੀ ਦੀ ਸ਼ਹੀਦੀ ਸਮਾਗਮ ਦੀ, ਭਾਈ ਬਲਦੀਪ ਸਿੰਘ ਫੂਲ ਦੀ। ਮੈਨੂੰ ਗਿਆਨ ਸਿੰਘ ਲੀਡ ਭਾਵਕ ਹੋ ਕੇ ਕਹਿੰਦਾ ਘਮਾਣ ਜੀ, ਇਹ ਜਦੋਂ ਪੜ੍ਹਦਾ ਸੀ ਬਲਦੀਪ ਸਿੰਘ ਫੂਲ, ਕਾਮਰੇਡੀ ਖਿਆਲਾਂ ਦਾ ਸੀਗਾ ਇਹ ਉਦੋਂ, ਇਹ ਆਪਣੇ ਕੇਸ ਵਾਲਾ ਲੌਂਗੋਵਾਲ ਕਾਂਡ ਵਾਲਾ ਜਿਹੜਾ ਡਾਕਟਰ ਗਰਮੇਲ ਸਿੰਘ ਸੀਗਾ ਹਲਵਾਰੇ ਵਾਲਾ, ਉਹਦੇ ਸੰਪਰਕ 'ਚ ਆ ਗਿਆ ਸੀ। ਤੁਹਾਨੂੰ ਪਤਾ, ਮੈਂ ਉਹ ਸਾਰੀ ਗੱਲ ਅਸੀਂ ਕਰਦੇ ਰਹੇ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਦੇ ਵਿੱਚ ਇੱਥੇ ਰਹਿਣ ਵਾਲੇ ਸਿੱਖ ਦੂਜੀਆਂ ਧਰਮਾਂ ਕੌਮਾਂ ਨਾਲ ਇਉਂ ਵਰਤਾਉਂਦੇ ਆ ਕਿ ਜਿਨ੍ਹਾਂ ਦੇ ਵਿੱਚ ਮਾੜੀ ਮੋਟੀ ਸਮਝ ਅਕਲ ਹੈ, ਮਨੁੱਖਤਾ ਹੈ, ਉਹ ਆਟੋਮੈਟਿਕ ਖਿੱਚੇ ਤੁਰੇ ਆਉਂਦੇ, ਆਪਣੇ ਆਪ ਹੀ ਖਾਲਿਸਤਾਨ ਦੇ ਸੰਘਰਸ਼ ਦੇ ਹਮੈਤੀ ਬਣਦੇ। ਇਸੇ ਕਰਕੇ ਕਹੀਦਾ ਨਾ ਵੀ ਜੇ ਤੁਹਾਨੂੰ ਲੱਗਦਾ ਵੀ ਖਾਲਿਸਤਾਨ ਦੀ ਕੋਈ ਗੱਲ ਨਹੀਂ, ਇੰਡੀਆ ਵਾਲਿਓ ਰੈਫਰੈਂਡਮ ਕਰਾ ਲਓ। ਆ ਤੁਹਾਡੇ ਨਾਲ ਸਿੱਧਾ ਵਾਅਦਾ ਕਰਦੇ ਆ, 11 ਮਹੀਨੇ ਤੁਸੀਂ ਭਗਾਈ ਮਾਰ ਲਿਓ ਆਪਦੀ, ਪੰਜਾਬ 'ਚ ਪ੍ਰਚਾਰ ਕਰ ਲਿਓ ਦੱਬ ਕੇ ਖਾਲਿਸਤਾਨ ਦੇ ਖਿਲਾਫ, ਤੇ 1 ਮਹੀਨਾ ਸਾਨੂੰ ਦੇ ਦਿਓ। ਤੇ ਜਦੋਂ ਰੈਫਰੈਂਡਮ ਕਰਾਓਗੇ 12 ਮਹੀਨਿਆਂ ਬਾਅਦ, ਗਰੰਟੀ ਆ ਵੀ ਜਿਹੜੇ ਤੁਸੀਂ ਬਾਹਰਲੇ ਥਾਵਾਂ ਤੋਂ ਲਾਏ ਹੋਣਗੇ ਨਾ ਵੀ ਵੋਟ ਤੁਸੀਂ ਪਵਾਇਓ, ਉਹਨਾਂ ਨੇ ਵੀ ਖਾਲਿਸਤਾਨ ਦੇ ਹੱਕ 'ਚ ਵੋਟ ਪਾਉਣੀ ਹੈ। ਪੰਜਾਬ ਦੇ ਹਿੰਦੂਆਂ ਨੂੰ ਆ ਜਿਹੜੇ ਸ਼ਰਮੇ ਆ ਸਾਡੇ, ਆ ਬਲਦੀਪ ਸਿੰਘ ਫੂਲ, ਇਹ ਜਦੋਂ ਘਰ ਘਰ ਜਾ ਕੇ ਕਹਿਣਗੇ ਵੀ ਅਸੀਂ ਆਪਦੇ ਪੁੱਤ ਐਵੇਂ ਨਹੀਂ ਸ਼ਹੀਦ ਕਰਾ ਲਏ ਖਾਲਿਸਤਾਨ ਲਈ, ਵੋਟਾਂ ਪਾਓ ਖਾਲਿਸਤਾਨ। ਸੋ ਸਵੇ ਨਿਰਣੇ ਦਾ ਹੱਕ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਕੌਮ ਦੀ, ਬੜਾ ਜ਼ਰੂਰੀ ਹੈ। ਪਰ ਇਸ ਮੁਲਕ ਦੇ ਵਿੱਚ ਇੱਥੇ ਨਫ਼ਰਤ, ਹਿੰਸਾ ਦਾ ਜ਼ਿਆਦਾ ਇਹਨਾਂ ਨੂੰ ਚਾਅ ਚੜਿਆ ਰਹਿੰਦਾ। ਅੱਜ ਵੀ ਆ ਖਬਰ ਆਈ ਆ, ਇੱਕ ਸਿੰਘ ਆ ਗੁਰਵਿੰਦਰ ਸਿੰਘ ਉਹਦਾ ਨਾਂ ਆ, ਤੇ ਉਹ 5 ਸਾਲ ਪਹਿਲਾਂ 2020 'ਚ ਉੱਤੇ ਝੂਠਾ ਕੇਸ ਬਣਾਤਾ, ਤੇ ਉਹਨੂੰ 7 ਸਾਲ ਤੋਂ ਜੇਲ੍ਹ 'ਚ ਸੀਗਾ, ਉਹ ਸੰਗਰੂਰ ਜੇਲ੍ਹ 'ਚ ਉਹਦੀ ਡੈਥ ਹੋ ਗਈ। ਉਹਦਾ ਰੌਲਾ ਪਿਆ ਹੋਇਆ ਕਿਉਂਕਿ ਅੰਦਰ ਹਿਰਾਸਤ ਵਿੱਚ ਇਸ ਤਰੀਕੇ ਨਾਲ ਉਹਦਾ ਮਰ ਜਾਣਾ, ਚੜ੍ਹਾਈ ਕਰ ਜਾਣਾ ਬੜਾ ਦੁਖਦਾਈ ਆ। ਕੋਈ ਸਾਜ਼ਿਸ਼, ਕੋਈ ਉਹਦੇ ਪਿੱਛੇ ਕਹਾਣੀ ਜ਼ਰੂਰ ਨਿਕਲੂਗੀ। ਅਖਬਾਰਾਂ 'ਚ ਖਬਰਾਂ ਛਪੀਆਂ ਨੇ, ਪਰਿਵਾਰ ਨੇ ਵੀ ਤੇ ਸਾਰੇ ਸਿੱਖ ਜਥੇਬੰਦੀਆਂ ਨੇ ਵੀ ਇਹੀ ਕਿਹਾ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ। ਸੋ ਇੱਥੇ ਤਾਂ ਜੇਲ੍ਹਾਂ 'ਚ ਕੈਦਾਂ ਕੱਟ ਰਹੇ, ਹੁਣ ਤੁਹਾਡੇ ਸਾਹਮਣੇ ਆ ਜੱਗੀ ਜੌਹਲ ਵਰਗੇ ਹੋਰ ਬੇਸ਼ੁਮਾਰ ਇਹੋ ਜਿਹੇ ਨੌਜਵਾਨ ਹੈ, ਰਮਨਦੀਪ ਹੋਣੀ ਲੁਧਿਆਣੇ ਵਾਲੇ, ਸ਼ੇਰੇ ਹੋਣੀ, ਬੱਗੇ, ਇਹ ਸਾਰੇ ਜਿਹੜੇ ਇਹਨਾਂ ਦੇ ਬਾਰੇ ਬਾਹਮਣਵਾਦ ਨੂੰ, ਹਿੰਦੂ ਕੱਟੜਵਾਦ ਨੂੰ ਇੰਨੀ ਨਫ਼ਰਤ ਆ ਵੀ ਇਹਨਾਂ ਨੂੰ ਅੰਦਰ ਹੀ ਰੱਖਣਾ ਸਾਰੀ ਉਮਰ, ਭਾਈ ਹਵਾਰੇ ਵਰਗਿਆਂ ਨੂੰ। ਤੇ ਜੇ ਅੰਦਰ ਕੋਈ ਆਰਾਮ ਨਾਲ, ਆ ਕਦੇ ਸੁਣਿਆ ਆਪਾਂ ਮੁੰਡੇ ਦਾ ਗੁਰਵਿੰਦਰ ਸਿੰਘ ਦਾ ਵੀ ਕੋਈ ਰੌਲਾ ਪਿਆ ਹੋਵੇ ਕਦੇ, ਪਰ ਇਹਨੂੰ ਅੰਦਰ ਹੀ ਖਤਮ ਕਰ ਦਿੱਤਾ। ਸੋ ਇਸ ਮੁਲਕ ਦੇ ਵਿੱਚ ਬੜਾ ਔਖਾ, ਜਿਹੜਾ ਕਹਿੰਦੇ ਆ ਨਾ ਜੀ ਇੱਥੇ ਆਏ ਆ ਉਹ ਆਏ, ਗੱਲਾਂ ਕਹਿਣ ਦੀਆਂ ਹੀ ਨੇ। ਜਿਹਦੇ ਜੁੱਤੀ ਪੈਰ 'ਚ ਲੱਗਦੀ ਹੁੰਦੀ ਆ ਉਹਨੂੰ ਪੁੱਛ ਕੇ ਦੇਖੋ ਵੀ ਕਿੱਥੇ ਕੁ ਤਕਲੀਫ ਹੋ ਰਹੀ ਹੈ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ RSS ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਕੋਈ ਕਸਰ ਨਹੀਂ ਛੱਡ ਰਹੀ, ਜਦੋਂ ਹਿੰਦੂ ਕੱਟੜਵਾਦ ਪੈਰ ਪੈਰ ਤੇ ਲੋਕਾਂ ਦਾ ਘਾਣ ਕਰ ਰਿਹਾ, ਇਸ ਮਾਹੌਲ ਦੇ ਵਿੱਚ ਜਦੋਂ ਡੇਰਾ ਸਰਸੇ ਵਾਲੇ 14ਵੀਂ ਵਾਰ ਫਿਰ ਉਹਨੂੰ ਅੱਜ ਬਾਹਰ ਕੱਢਤਾ, ਤੇ ਇਹ ਸਾਰੇ ਮਾਹੌਲ ਦੇ ਵਿੱਚ ਖਾਲਿਸਤਾਨ ਦੀ ਗੱਲ ਆਟੋਮੈਟਿਕ ਫਿਰ ਲੋਕਾਂ ਨੂੰ ਕਹਿਣੀ ਪੈਂਦੀ ਆ ਕਿ ਹੋਰ ਕੀ ਕਰੀਏ। ਸੋ ਅੱਜ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਅੰਤਮ ਦੌਰ ਵਿੱਚ ਆ, ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਇਜਲਾਸ ਹੋ ਕੇ ਹਟਿਆ। ਉੱਥੇ ਸਦਨ ਦਾ ਤਾਂ ਪੱਜ ਤਾਂ ਬਣਿਆ ਸੀ ਜਦੋਂ ਤਾਕਤਾਂ ਦੇ ਜਥੇਦਾਰਾਂ ਦਾ ਟਕਰਾਅ ਹੋਇਆ। ਤਾਕਤ ਤਾਂ ਨਹੀਂ ਲੜਦੇ ਹੁੰਦੇ, ਇਹ ਬਾਦਲਕਿਆਂ ਦੀਆਂ ਤੇ RSS ਭਾਜਪਾ ਦੀ ਲੜਾਈ ਸੀ। ਪੰਜਾਬ ਤੋਂ ਬਾਹਰਲੇ ਤਾਕਤ BJP ਦੇ ਪ੍ਰਭਾਵ 'ਚ ਆ, ਇੱਥੇ ਬਾਦਲ ਹੁਣੀ ਚਲਾਈ ਜਾਂਦੇ ਆ। ਤੋ ਇਹ ਅੱਜ ਇਕੱਠ ਹੋਇਆ ਸੀਗਾ, ਉੱਥੇ ਜੋ ਗੱਲਾਂ ਕੀਤੀਆਂ ਗਈਆਂ ਨੇ
ਉਹ ਸਾਰਿਆਂ ਦੇ ਸਾਹਮਣੇ ਹੈ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਜਿਹੜਾ ਮਤਾ ਪਾਇਆ, ਉਸ ਮਤੇ ਬਾਰੇ ਬੜੀ ਕਮਾਲ ਦੀ ਗੱਲ ਆ ਜਿਹੜੀ ਅੰਦਰੋਂ ਹੀ ਆਈ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕੱਢੀ ਹੈ। ਹੁਣ ਗੱਲ ਇਹ ਹੈ ਵੀ ਸ਼੍ਰੋਮਣੀ ਕਮੇਟੀ ਨੂੰ ਉਸ ਭਰਤੀ ਕਮੇਟੀ ਨੇ 5 ਮੈਂਬਰੀ ਨੇ ਇਹ ਬੇਨਤੀ ਕੀਤੀ ਸੀ ਕਿ ਅਸੀਂ ਜੀ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪ੍ਰੋਗਰਾਮ ਕਰਨਾ, ਸਾਨੂੰ ਜਗ੍ਹਾ ਦਿਓ। ਇਹ ਮਸਲਾ ਸ਼੍ਰੋਮਣੀ ਕਮੇਟੀ ਦਾ ਸੀ, ਪ੍ਰਬੰਧਕੀ ਮਸਲਾ ਸੀ। ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਭੇਜਤਾ ਜੀ, ਤੁਸੀਂ ਦੱਸੋ। ਹੁਣ ਉੱਥੇ ਗਿਆਨੀ ਰਘਵੀਰ ਸਿੰਘ ਬੈਠਾ ਹੋਊ ਤੇ ਗਿਆਨੀ ਰਘਵੀਰ ਸਿੰਘ ਨੇ ਤਾਂ ਕਿਹਾ ਸੀ ਵੀ 5 ਮੈਂਬਰੀ ਕਮੇਟੀ ਵਾਲਿਓ ਚੱਕ ਦੋ ਫੱਟੇ, ਭਰਤੀ ਕਰੋ। ਉਹ ਕੀ ਕਰੂ, ਉਹ ਕੀ ਕਹੂ ਵੀ ਤੁਸੀਂ ਗਲਤ ਕਰ ਰਹੇ ਹੋ, ਕਮੇਟੀ ਵਾਲਿਓ ਤੁਸੀਂ ਭਰਤੀ ਗਲਤ ਕਰ ਰਹੇ ਹੋ, ਪਹਿਲਾਂ ਉਹਨੇ ਤਾਂ ਲਾਏ ਨੇ। ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਪੜੈਣ ਵਾਲਾ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ, ਉਹਨੇ ਇਹ ਗੱਲ ਕਹੀ ਹੈ ਕਿ ਦੇਖੋ ਜੀ ਇਹ ਪ੍ਰਬੰਧਕੀ ਮਸਲਾ ਸੀ, ਇਹ ਤਾਂ ਆਪਾਂ ਵਿਚਾਰਨਾ ਸੀਗਾ ਸ਼੍ਰੋਮਣੀ ਕਮੇਟੀ ਨੇ, ਇਹ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਨੂੰ ਦੇਣਾ ਕਿ ਨਹੀਂ ਦੇਣਾ। ਤੇ ਜਿਹੜਾ ਦੂਜਾ ਮਸਲਾ ਸੀ ਤਾਕਤਾਂ ਦੇ ਜਥੇਦਾਰ ਸਾਹਿਬਾਨ ਵਾਲਾ, ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣਾ ਸੀ, ਉਹਦੇ ਖਿਲਾਫ ਕੋਈ ਕੰਪਲੇਂਟ ਆਈ, ਉਹਦੀ ਆਪਾਂ ਜਾਂਚ ਕਰਨੀ ਸੀ, ਉਹ ਕੰਮ ਜਥੇਦਾਰ ਸਾਹਿਬਾਨ ਦਾ ਸੀ। ਉਦੋਂ ਗਿਆਨੀ ਰਘਵੀਰ ਸਿੰਘ ਆਪਾਂ ਨੂੰ ਪਿੱਟ ਕੇ ਮਰ ਗਿਆ ਕਿ ਇਹ ਮੇਰੇ ਹਵਾਲੇ ਕਰੋ, ਮੈਂ ਕਰਾਂ ਇਹਦਾ ਕੰਮ ਕੋਈ ਜਿਹੜਾ ਕਰਨਾ। ਜਿਹੜੇ ਕੰਮ ਤਾਕਤਾਂ ਦੇ ਜਥੇਦਾਰਾਂ ਨੇ ਕਰਨੇ ਆ ਉਹ ਸ਼੍ਰੋਮਣੀ ਕਮੇਟੀ ਕਰੀ ਜਾਂਦੀ ਹੈ ਸਿਆਸੀ ਲੋਕਾਂ ਦੇ ਇਸ਼ਾਰੇ ਤੇ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਨੇ ਕਰਨੇ ਆ ਉਹ ਤੁਸੀਂ ਤਾਕਤਾਂ ਦੇ ਹਵਾਲੇ ਕਰੀ ਜਾਂਦੇ। ਸੋ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਕਿਹਨੇ ਬਣਾਉਣੇ ਆ ਤੇ ਕਿੱਥੇ ਬਣਨੇ ਆ, ਕਿਉਂਕਿ ਇੱਕ ਤਾਂ ਚਲੋ ਫੜਿਆ ਗਿਆ ਨਾ ਵੀਸੀ ਜਿਹੜਾ ਕਰਮਜੀਤ ਸਿੰਘ, ਆ ਜਿਹੜੇ ਬਾਕੀ ਨੇ ਇਹ ਪਤਾ ਨਹੀਂ ਕਿਹਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ। ਇਹ ਸਾਰਾ ਜਿਹੜਾ ਸਿੱਖ ਕੌਮ ਨੂੰ ਅਲਝਾਈ ਰੱਖਣ ਦੇ ਲਈ ਬਾਦਲ ਜੁੰਡਲੀ ਨੇ ਇਹ ਸਾਰਾ ਕੰਮ ਇੰਨਾ ਕੁ ਵਿਗਾੜ ਦਿੱਤਾ ਹੈ ਕਿ ਇਹਦਾ ਸਾਰੇ ਕਾਸੇ ਦਾ ਹੱਲ ਖਾਲਿਸਤਾਨ ਤੋਂ ਬਗੈਰ ਹੋਣਾ ਨਹੀਂ। ਸੋ ਸਾਡੀ ਕੌਮ ਨੂੰ ਦਿਨ ਰਾਤ ਇਹੀ ਸੁਪਨਾ, ਇਹੀ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤਿਆਂ ਪਿਆਂ ਨੂੰ ਆਉਂਦੇ, ਸੁਪਨੇ ਉਹ ਹੁੰਦੇ ਆ ਜਿਹੜੇ ਸੌਣ ਨਾ ਦੇਣ। ਇਸ ਕਰਕੇ ਸਾਰੀ ਕੌਮ ਦਾ ਇਹ ਹੋਣਾ ਚਾਹੀਦਾ ਕਿ ਸੌਵੋ ਨਾ, ਖਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਫਰਜ਼ ਨਿਭਾਓ, ਦੁਨੀਆ ਭਰ ਦੇ ਵਿੱਚ ਇੱਕ ਮਿਸਾਲ ਬਣੋ, ਹਰ ਥਾਂ ਦੇ ਉੱਤੇ ਖਾਲਿਸਤਾਨ ਦੀ ਗੱਲ ਕਰੋ। ਚਾਹੇ ਆਪਣੇ ਜੀਵਨ 'ਚ ਬਹੁਤ ਘਾਟਾਂ ਨੇ, ਆਪਾਂ ਇੱਕ ਦੂਜੇ ਦੇ ਨੁਕਸ ਬੜੇ ਗਿਣਾਉਂਦੇ ਹਾਂ, ਮੈਂ ਕਹਿੰਦਾ ਇਹ ਨੁਕਸ ਤਾਂ ਵਾ ਕਿਉਂਕਿ ਆਪਾਂ ਗੁਲਾਮ ਆ। ਜਦੋਂ ਕੋਈ ਬੰਦਾ ਦੂਜੇ ਨੂੰ ਕਹਿੰਦਾ ਤੂੰ ਮੂੰਹ ਸਰ ਮੁੰਨੀ ਫਿਰਦਾ, ਤੂੰ ਦਾੜੀ ਤੁੰਨੀ ਫਿਰਦਾ, ਤੂੰ ਸ਼ਰਾਬ ਪੀਣਾ, ਤੂੰ ਜਰਦਾ ਖਾਨਾ, ਤੂੰ ਆਹ ਕਰਦਾ, ਤਾਂ ਇਹ ਅਹਿਸਾਸ ਹੋਣਾ ਚਾਹੀਦਾ ਕਿ ਇਹ ਸਿੱਖ ਇਸ ਕਰਕੇ ਸਿੱਖੀ 'ਚ ਪਰਪੱਕ ਨਹੀਂ ਕਿਉਂਕਿ ਗੁਲਾਮ ਕੌਮ, ਇਸੇ ਕਰਕੇ ਖਾਲਿਸਤਾਨ ਜ਼ਰੂਰੀ ਆ। ਜਦੋਂ ਕੋਈ ਸਿੱਖ ਗੜਬੜ ਕਰਦਾ ਉਹ ਇਸ ਕਰਕੇ ਕਰ ਰਿਹਾ ਕਿਉਂਕਿ ਆਜ਼ਾਦ ਨਹੀਂ। ਜਦੋਂ ਉਹ ਆਜ਼ਾਦ ਹੋਵੇ ਉਹਦੀ ਕੌਮ, ਉਹਦਾ ਮੁਲਕ ਉਹਨੂੰ ਸ਼ੁੱਧ ਖਾਲਸਾ ਬਣਨ ਲਈ ਪ੍ਰੇਰਨਾ ਦੇਵੇ। ਹੁਣ ਭਾਰਤੀ ਸਟੇਟ ਚਾਹੁੰਦੀ ਆ ਕਿ ਸਿੱਖ ਜਿਹੜੇ ਨੇ ਉਹ ਸਿੱਖ ਮਰਿਆਦਾ ਤੋਂ, ਸਿੱਖ ਫਲਸਫੇ ਤੋਂ, ਆਪਦੇ ਇਤਿਹਾਸ ਤੋਂ ਟੁੱਟ ਜਾਣ, ਦੂਰ ਹੋ ਜਾਣ। ਖਾਲਿਸਤਾਨ ਦੇ ਵਿੱਚ ਆਪਾਂ ਚਾਹਾਂਗੇ ਕਿ ਹਰੇਕ ਸਿੱਖ, ਹਰ ਗੈਰ ਸਿੱਖ ਸੱਚੀ ਸੁੱਚੀ ਜ਼ਿੰਦਗੀ ਜੀਵੇ, ਸੱਚੀ ਸੁੱਚੀ ਕਿਰਤ ਕਰੇ, ਖਾਲਸਾ ਬਣੇ ਤਾਂ ਕਿ ਖਾਲਿਸਤਾਨੀ ਏਜੰਡਾ ਦੁਨੀਆ ਭਰ 'ਚ ਫੈਲੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਦਿਨ ਆਵੇ ਜਦੋਂ UNO ਦੇ ਵਿੱਚ ਝੰਡਾ ਝੂਲੇ। ਤੇ ਅੱਜ ਤਾਂ ਕੈਨੇਡਾ ਦੀ ਐਮਬੈਸੀ ਦਾ ਰੌਲਾ ਪਾਉਣ ਲੱਗੇ ਹੋਏ ਨੇ ਜਗਬਾਣੀ ਵਾਲੇ, ਪਰ ਸਾਰੇ ਸੰਸਾਰ 'ਚ ਐਮਬੈਸੀਆਂ ਖੁੱਲਣ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ